ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇਸ ਜਿਹੜੀ ਇਹ ਪੈਨਲ ਡਿਸਕਸ਼ਨ ਖਾਸ ਤੌਰ ਤੇ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ। ਵਿਸ਼ੇਸ਼ ਤੌਰ ਤੇ ਜਿਹੜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੀ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀ ਫੇਰੀ ਸੀ, ਉਸ ਨੂੰ ਲੈ ਕੇ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਬਾਰੇ ਜਿਹੜੀਆਂ ਖਬਰਾਂ ਇਸ ਵਕਤ ਦੁਨੀਆ ਭਰ ਦਾ ਜਿਹੜਾ ਮੀਡੀਆ ਹੈ ਜਾਂ ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਨਜ਼ਰਾਂ ਅਮਰੀਕਾ ਦੇ ਵਿੱਚ ਟਿਕੀਆਂ ਹੋਈਆਂ ਸੀ ਕਿ ਇੱਥੇ ਇਮਰਾਨ ਖਾਨ ਹੋਰਾਂ ਨੇ ਆਉਣਾ ਤੇ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਹੋਈ ਹੈ ਜਾਂ ਉੱਥੇ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ 1 ਅਰੀਨਾ ਦੇ ਵਿੱਚ ਜਿਹੜਾ ਉਹਨਾਂ ਨੇ ਸਟੇਡੀਅਮ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਨੂੰ ਐਡਰੈਸ ਕੀਤਾ ਤੇ ਇਹ ਤੋਂ ਬਾਅਦ ਜਿਹੜਾ ਖਬਰਾਂ ਦਾ ਇੱਕ ਵਹਾਅ ਹੈ, ਫਿਰ ਜਿਹੜਾ ਇੰਡੀਆ ਦਾ ਰਿਐਕਸ਼ਨ ਹੈ ਇਸ ਸਾਰੇ ਪਾਰਟ ਦੇ ਵਿੱਚ ਖਾਸ ਤੌਰ ਤੇ ਡੋਨਲਡ ਟਰੰਪ ਦਾ ਕਸ਼ਮੀਰ ਇਸ਼ੂ ਨੂੰ ਹਾਈਲਾਈਟ ਕਰਨਾ, ਬੜੇ ਵੱਡੇ ਜਿਹੜੇ ਸਵਾਲ ਨੇ ਇਸ ਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਆਉਂਦੇ ਨੇ। ਸੋ ਅੱਜ ਇਸੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਇਹਦੇ ਵਿੱਚ ਜਿਹੜੇ ਸਵਾਲ ਨਿਕਲ ਰਹੇ ਆ ਤੇ ਓਵਰਆਲ ਫਿਰ ਜਿਹੜੀ ਪਾਲਿਸੀ ਹੈ ਅਮਰੀਕਾ ਦੀ ਪਾਲਿਸੀ ਤੇ ਖਾਸ ਤੌਰ ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਸਾਊਥ ਏਸ਼ੀਅਨ ਰਿਲੇਸ਼ਨਸ ਹੈਗੇ ਆ, ਉਹਦੇ ਵਿੱਚ ਅਫਗਾਨਿਸਤਾਨ ਦਾ ਇਸ਼ੂ ਹੈ, ਇੰਡੀਆ ਪਾਕਿਸਤਾਨ ਦਾ ਆਪਣਾ ਜਿਹੜਾ ਸਬੰਧ ਹੈਗਾ ਉਹ ਕਿਸ ਹਿਸਾਬ ਨਾਲ ਇੰਪੈਕਟ ਜਿਹੜਾ ਹੈ ਇਹ ਸਾਰੇ ਦਾ ਉਹਦੇ ਤੇ ਪੈਂਦਾ। ਸੋ ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ, ਇੱਥੇ ਅਮਰੀਕਾ ਦੇ ਵਿੱਚ ਲੰਬੇ ਅਰਸੇ ਤੋਂ ਪੋਲੀਟੀਕਲ ਐਨਾਲਿਸਿਸ ਜਿਹੜਾ ਹੈ ਬੜੇ ਤਰੀਕੇ ਦੇ ਨਾਲ ਉਹ ਕਰਦੇ ਨੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਾਡੇ ਸਟੂਡੀਓ ਦੇ ਵਿੱਚ। ਸੋ ਆਓ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਹੈ ਇਹਦੀ ਸ਼ੁਰੂਆਤ ਕਰਦੇ ਹਾਂ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ। ਮਲਿਕ ਸਾਹਿਬ, ਡਾਕਟਰ ਸਾਹਿਬ, ਤੁਹਾਡਾ ਦੋਵਾਂ ਦਾ ਸਵਾਗਤ ਹੈ। अस्सलाम वालेकुम, वाहिगुरू जी का खालसा वाहिगुरू जी की फतेह। मलिक साहब, मैं शुरुआत तुहाडे कोलों करूँगा। ਅਸੀਂ ਪਿਛਲੇ ਹਫਤੇ ਵੀ ਜ਼ਿਕਰ ਕੀਤਾ ਸੀ ਇਸ ਫੇਰੀ ਦੇ ਬਾਰੇ, ਉਦੋਂ ਪਹਿਲਾਂ ਸੀ ਵੀ ਕੀ ਹੋ ਸਕਦਾ, ਕੀ ਐਕਸਪੈਕਟ ਕੀਤਾ ਜਾ ਸਕਦਾ ਇਸ ਫੇਰੀ ਦੇ ਵਿੱਚੋਂ। ਹੁਣ ਫੇਰੀ ਵੀ ਹੋ ਚੁੱਕੀ ਹੈ, ਇਮਰਾਨ ਖਾਨ ਸਾਹਿਬ ਵਾਪਸ ਪਾਕਿਸਤਾਨ ਪਹੁੰਚ ਚੁੱਕੇ ਆ ਤੇ ਇੱਥੇ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ। ਕਿਵੇਂ ਦੇਖਦੇ ਹੋ ਇਸ ਫੇਰੀ ਨੂੰ, ਮੈਂ ਜੇ ਓਵਰਆਲ ਜਨਰਲੀ ਪੁੱਛਣਾ ਹੋਵੇ? देखो, मैं चूँकि इंटरनेशनल रिलेशन का मैं स्टूडेंट रहा, पॉलिटिकल साइंस दोवां दे अंदर मैं मास्टर किया, कुछ अरसा इंटरनेशनल पॉलिटिक्स पढ़ाई, इत्थे भी लैक्चर वीकेंड ते दिंदा सी पॉलिटिक्स ते कॉलेज दे अंदर। लेकिन 40 साल बाद पहली बारी ये गल मैं बड़ी ईमानदारी नाल कह रहा कि 40 वरियां बाद पहली बारी कोई पाकिस्तानी प्रधानमंत्री आया और अनएक्सपैक्टेड नू एक्सपैक्टेड कर गया। 3 दिन का जोड़ा उन्होंने दौरा सी वाशिंगटन का, ये नहीं कि वो कतर एयरवेज की कमर्शियल फ्लाइट ते आए या उन्होंने सादगी अपनाई, लेकिन वो एयरपोर्ट ड्यूलस एयरपोर्ट के बाद जदों वो पाकिस्तानी एंबेसडर हाउस जोड़ा है उत्थे गए तो उसदे बाद लग्या इस तरह कि ये जोड़ा दौरा है ये पाकिस्तान वास्ते बहुत ज़्यादा मुफीद इस करके साबित होया है कि एक पासे पाकिस्तान की जिहड़ी मिलिटरी क्यादत सी वो भी ऑन बोर्ड सी और दूसरी डेमोक्रेटिक जिहड़ी गौरमेंट है जिन्होंने इमरान खान चला रहे आ जी। तो जिस तरह उसदे बाद इमरान खान जिहड़ा है पहले दिन पाकिस्तान एम्बेसी के अंदर, हालांकि बड़े तवील सफ़र तो आया लेकिन वो सुता नहीं शशा, उसदे बाद वो पाकिस्तान एम्बेसी चला गया एम्बेसडर हाउस तो, उत्थे उन्हें पाकिस्तानी बिजनेस कम्यूनिटी ਜਿਹੜੇ ਇੱਥੇ ਲੱਖਾਂ ਦੇ ਹਿਸਾਬ ਨਾਲ ਲੈਣ ਦੇਣ ਕਰਦੇ ਆ ਉਹਨਾਂ ਦੇ ਨਾਲ ਮੀਟਿੰਗ ਸੀ। ਉਹਦੇ ਬਾਅਦ ਦੂਸਰੇ ਜਿਹੜੇ ਉਹਦੇ ਨਾਲ ਮਿਨਿਸਟਰਸ ਆਏ, ਖਾਸ ਤੌਰ ਤੇ ਓਵਰਸੀਜ਼ ਨੂੰ ਜਿਹੜਾ ਟੇਕ ਕੇਅਰ ਕਰਦਾ ਹੈ ਓਵਰਸੀਜ਼ ਮਿਨਿਸਟਰ ਜ਼ੁਲਫੀ ਬੁਖਾਰੀ, ਫਿਰ ਸ਼ਿਪਿੰਗ ਦਾ ਮਿਨਿਸਟਰ ਅਲੀ ਹੈਦਰ ਤੇ ਉਹਦੇ ਨਾਲ ਜਿਹੜਾ ਕਾਮਰਸ ਮਿਨਿਸਟਰ ਸੀ ਉਹਨਾਂ ਨੇ और फॉरेन मिनिस्टर शाह महमूद कुरैशी, ये सारे मुख्तलिफ मीटिंग्स करते रहे और मैं देखा कि पहली बारी इस तरह होया। और नाले जिहड़ी गल मैं वाशिंगटन DC मेरे ख्याल 25 साल हो गए अमेरिका के अंदर तो कई दर्जना वारी वाशिंगटन DC असी जाते रहे आ, वाइट हाउस के सामने एहतजाज भी करन जाते रहे आ ते मिठाइयाँ वड्डन भी जाते रहे आ, लेकिन ये देखा कि जिस तरह लोग उत्थे अमरीका कैनेडा तो, मैं स्प्रिंगफील्ड के अंदर जिहड़ा होटल लिता सी अपने बच्चियां दे नाल, ਉਹਦੇ 10 ਫਲੋਰ ਸੀ
ਉੱਥੇ ਘੱਟ ਤੋਂ ਘੱਟ ਮੈਂ ਕੋਈ 3 ਦਰਜਨ ਪਾਕਿਸਤਾਨੀ ਫੈਮਲੀਆਂ ਦੇਖੀਆਂ। ਉਹਨਾਂ ਕੋਲੋਂ ਪੁੱਛਿਆ ਕੌਂਟੀਨੈਂਟਲ ਬ੍ਰੇਕਫਾਸਟ ਤੇ ਮੀਟਿੰਗ ਕਿ ਬਈ ਕਿੱਥੋਂ ਆਏ ਹੋ, ਤਾਂ ਕੋਈ ਕੈਲਗਰੀ ਤੋਂ ਆਇਆ ਹੈ, ਕੋਈ ਵੈਨਕੂਵਰ ਤੋਂ ਆਇਆ ਹੈ, ਕੋਈ ਟੋਰਾਂਟੋ ਤੋਂ ਆਇਆ ਹੈ, ਕੋਈ ਸਿਆਟਲ ਤੋਂ ਆਇਆ ਹੈ, ਲਾਸ ਐਂਜਲਸ, ਸ਼ਿਕਾਗੋ, ਯਾਨੀ ਜਿੰਨੇ ਵੱਡੇ ਸ਼ਹਿਰ ਆ ਇੱਥੇ ਕਿ ਛੋਟੇ ਛੋਟੇ ਸ਼ਹਿਰਾਂ ਤੋਂ ਲੋਕ ਬੱਚਿਆਂ ਨੂੰ ਗਰਮੀਆਂ ਦੀ ਜਿਹੜੀ ਇੱਥੇ ਸਮਰ ਵੈਕੇਸ਼ਨ ਹੁੰਦੀ ਆ ਲੋਕ ਜਾਂਦੇ ਦੂਸਰੀ ਜਗ੍ਹਾਵਾਂ ਤੇ। ਐਰ ਕੀ ਪਾਕਿਸਤਾਨੀ ਆਪਣੇ ਬੱਚਿਆਂ ਨੂੰ ਛੁੱਟੀ ਮਨਾਉਣ ਜਿਹੜੇ ਵਾਸ਼ਿੰਗਟਨ ਡੀਸੀ ਲੈ ਕੇ ਆ ਗਏ। ਔਰ ਇਹੀ ਯਾਨੀ ਹੋਇਆ ਕਿ ਅਗਲੇ ਦਿਨ ਜਦੋਂ ਕੈਪੀਟਲ 1 ਅਰੀਨਾ ਜਿਹੜਾ ਬਿਲਕੁਲ 1 ਮੀਲ ਦੂਰ ਹੈ ਵਾਈਟ ਹਾਊਸ ਤੋਂ ਔਰ ਹਾਰਟ ਆਫ ਦਾ ਵਾਸ਼ਿੰਗਟਨ ਏਰੀਆ ਹੈ, ਉੱਥੇ ਮੈਂ 11 ਵਜੇ ਜਦੋਂ ਪਹੁੰਚਿਆ ਤੇ ਉੱਥੇ ਜਿੰਨੇ ਵੀ ਗੇਟ ਸੀ ਕੈਪੀਟਲ 1 ਅਰੀਨਾ ਦੇ ਜਿੱਥੇ ਇਮਰਾਨ ਖਾਨ ਨੇ ਖਿਤਾਬ ਕਰਨਾ ਸੀ, 11 ਵਜੇ ਟੈਂਪਰੇਚਰ 99 ਫਾਰਨਹਾਈਟ ਸੀ, ਜੋ ਕਿ ਇੰਡੀਆ ਪਾਕਿਸਤਾਨ ਦਾ 35-36 ਸੈਂਟੀਗ੍ਰੇਡ ਹੁੰਦਾ ਹੈ ਜੀ। ਉੱਥੇ ਮੈਂ ਦੇਖਿਆ ਹਜ਼ਾਰਾਂ ਲੋਕ 11 ਵਜੇ ਲਾਈਨਾਂ ਤੇ ਲੱਗੇ ਹੋਏ ਸੀ ਜਦੋਂ ਕਿ ਗੇਟ 2 ਵਜੇ ਖੁੱਲਣਾ ਸੀ। ਤੇ ਇਹ ਪਾਕਿਸਤਾਨੀਆਂ ਨੇ ਔਰ ਉਹ ਜਿਹੜਾ ਮੈਸੇਜ ਜਿਹੜਾ ਅਸੀਂ ਪਿਛਲੀ ਵਾਰੀ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਅਰੀਨਾ ਭਰ ਜਾਏਗਾ, ਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਸੀ ਡਾਕਟਰ ਸਾਹਿਬ ਨਜ਼ਰ ਇਹ ਆ ਰਿਹਾ ਕਿਉਂਕਿ ਇਮਰਾਨ ਖਾਨ ਸ਼ੁਰੂ ਤੋਂ ਓਵਰਸੀਜ਼ ਦੇ ਅੰਦਰ ਪਾਕਿਸਤਾਨ 99% ਪਾਕਿਸਤਾਨੀ ਇਮਰਾਨ ਖਾਨ ਨੂੰ ਲਾਈਕ ਕਰਦੇ ਆ ਓਵਰਸੀਜ਼ ਔਰ ਖਾਸ ਤੌਰ ਤੇ ਅਮਰੀਕਾ ਦੇ ਅੰਦਰ ਜੀ। ਉਹ ਜਿਹੜੇ ਲੋਕ ਬੱਚੇ ਲੈ ਕੇ ਆਏ ਆ ਔਰ ਉਹਨਾਂ ਨੇ ਉੱਥੇ ਮੈਂ ਦੇਖਿਆ ਜਜ਼ਬਾਤੀ ਹੋ ਕੇ ਲੋਕਾਂ ਨੂੰ ਆਪਣੇ ਵਤਨ ਦੀ, ਆਪਣੀ ਮਿੱਟੀ ਦੀ, ਆਪਣੇ ਕਲਚਰ ਦੀ, ਤੇ ਇਹ ਦੱਸ ਰਹੇ ਸੀ ਕਿ ਪ੍ਰਾਈਮ ਮਿਨਿਸਟਰ ਨਾਲੇ ਉਹ ਫ੍ਰੀ ਸੀ, ਇਵਨ ਇਨਡੋਰ ਸਾਰਾ 에ਅਰ ਕੰਡੀਸ਼ਨ ਸੀ। ਤੇ ਯਕੀਨ ਕਰੋ 3 ਵਜੇ ਤੱਕ ਉੱਥੇ 20,000 ਦੀ ਕੈਪੈਸਿਟੀ ਸੀ, ਇੱਕ ਸੀਟ ਤੇ 2 ਬੰਦੇ ਬੈਠੇ ਹੋਏ ਸੀ। ਤੇ ਇਸੇ ਕਰਕੇ ਉਹ 30,000 ਦੀ ਜਿਹੜੀ ਗਿਣਤੀ ਹੋਈ ਆ। ਲੇਕਿਨ ਇਹ ਪਾਕਿਸਤਾਨੀਆਂ ਨੇ ਟਰੰਪ ਤੇ ਇਮਰਾਨ ਖਾਨ ਦੀ ਮੀਟਿੰਗ ਤੋਂ ਪਹਿਲਾਂ ਜਿਹੜੀ ਨੈਕਸਟ ਡੇ ਹੋਣੀ ਸੀ, 1 ਮੀਲ ਦੂਰ ਤੋਂ ਇੱਕ ਇੱਦਾਂ ਦਾ ਪੈਗਾਮ ਦਿੱਤਾ ਜਿਹਦੀ ਵਜ੍ਹਾ ਨਾਲ ਟਰੰਪ ਜਾਂ ਜਿਹੜੇ ਪਾਲਿਸੀ ਮੇਕਰਸ ਹੁੰਦੇ ਆ ਉਹਨਾਂ ਵਾਸਤੇ ਇਮਰਾਨ ਖਾਨ ਹੋਰ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਹੋ ਗਿਆ ਸੀ। ਜੀ। ਤੇ ਜਿਹੜੀ ਮੀਟਿੰਗ ਹੋਈ ਹੈ ਇਮਰਾਨ ਖਾਨ ਦੀ ਡੋਨਲਡ ਟਰੰਪ ਦੇ ਨਾਲ, ਤੇ ਉਸ ਤੋਂ ਬਾਅਦ ਇੱਕ ਇੰਟਰਵਿਊ ਉਹਨਾਂ ਨੇ ਫੌਕਸ ਚੈਨਲ ਨੂੰ ਵੀ ਦਿੱਤਾ ਜਿਹਦੇ ਵਿੱਚ ਕਸ਼ਮੀਰ ਦਾ ਵੀ ਜ਼ਿਕਰ ਹੋਇਆ ਜਾਂ ਅਦਰਵਾਈਜ਼ ਜਿਹੜੀਆਂ ਕਈ ਖਬਰਾਂ ਨੇ ਜਿਹੜੀਆਂ ਬਾਅਦ ਦੇ ਵਿੱਚ ਆਈਆਂ ਨੇ, ਸੋ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? देखो इमरान खान का दौरा अगर मैं ये कहां कि डोनाल्ड ट्रंप ने ये कामयाब तो होना सी क्योंकि पहले तो जो कुछ भी बैकडोर डिप्लोमेटिक चैनल्स होंगे ਉਹਦੇ ਅੰਦਰ ਇਹ ਮੁਹਾਇਦੇ ਡਨ ਹੋਏ ਹੁੰਦੇ, ਸਿਰਫ ਸਿਗਨੇਚਰ ਹੀ ਫਾਰਮੈਲਿਟੀ ਵਾਸਤੇ ਟੀਵੀ ਤੇ ਮੀਡੀਆ ਦੇ ਸਾਹਮਣੇ ਕਰਦੇ ਹੁੰਦੇ ਆ। ਲੇਕਿਨ ਟਰੰਪ ਬਹੁਤ ਸਾਰੀ ਟਰੰਪ ਤੇ ਅਸੀਂ ਤਨਕੀਦ ਕਰਦੇ ਆ, ਕ੍ਰਿਟਿਸਾਈਜ਼ ਕਰਦੇ ਆ ਟਰੰਪ ਤੇ, ਉਹਦੇ ਕਾਰਟੂਨਸ ਬਣਾ ਕੇ ਉਹਦਾ ਮਜ਼ਾਕ ਉਡਾਉਂਦੇ ਆ। ਲੇਕਿਨ ਟਰੰਪ ਚੂੰਕਿ ਮੂੰਹ ਦਾ ਜਿਹੜਾ ਹੈ ਉਹ ਆਜ਼ਾਦ ਪੰਛੀ ਹੈ ਤੇ ਇਹ ਨਹੀਂ ਦੇਖਦਾ ਕਿ ਉਹ ਵਾਈਟ ਹਾਊਸ ਦੇ ਅੰਦਰ ਬੈਠਾ ਹੈ ਜਾਂ ਫਿਰ ਉਹ ਟੈਕਸਸ ਦੇ ਅੰਦਰ ਕਾਊਬॉय ਬਣ ਕੇ ਘੋੜੇ ਤੇ ਘੁੰਮ ਰਿਹਾ ਹੈ। ਜੋ ਉਹਦੇ ਮੂੰਹ ਦੇ ਅੰਦਰ ਆਂਦਾ ਹੈ ਉਹ ਬੋਲ ਦਿੰਦਾ ਹੈ। ਉਹਦੀ ਯਾਦਾਸ਼ਤ ਜਿਹੜੀ ਆ 2 ਹਫ਼ਤੇ ਤੱਕ ਦੀ ਯਾਦਾਸ਼ਤ ਤੇ ਉਹਦੀ ਬਲਾ ਦੀ ਹੈ। ਜਿਹੜਾ 2 ਹਫ਼ਤੇ ਦਾ ਉਹਨੇ ਦੱਸਿਆ ਕਿ ਮੋਦੀ ਨੇ ਉਹਨੂੰ ਜਿਸ ਤਰ੍ਹਾਂ ਪੁੱਛਿਆ ਸੀ ਕਿ ਭਾਈ ਤੁਸੀਂ ਇਹਦੇ ਅੰਦਰ ਕੋਈ ਹਿੱਸਾ ਪਾਣਾ ਚਾਹੁੰਦੇ ਹੋ, ਹੁਣ ਅੱਲਾ ਬਿਹਤਰ ਜਾਣਦਾ ਮੋਦੀ ਨੇ ਸੋਲੀਸਿਟਰ ਕਿਹਾ ਸੀ ਜਾਂ ਮੋਦੀ ਨੂੰ ਆਰਬਿਟਰੇਟਰ ਦਾ ਮਤਲਬ ਨਹੀਂ ਪਤਾ ਸੀ ਜਾਂ ਮੀਡੀਏਟਰ ਦਾ ਮਤਲਬ ਨਹੀਂ ਪਤਾ ਸੀ। ਇੱਕ ਉਹਨੇ ਆਪਣੇ ਗਲੇ ਦੇ ਅੰਦਰ ਘੰਟੀ ਨਰਿੰਦਰ ਮੋਦੀ ਨੇ ਆਪ ਪਾਈ ਹੈ ਜਿਹੜੀ ਅੱਜ ਪੂਰੇ ਇੰਡੀਆ ਦੇ ਜਿੰਨਾ ਵੀ ਮੀਡੀਆ ਹੈ ਇੱਥੋਂ ਤੱਕ ਕਿ ਲੋਕ ਸਭਾ ਦੇ ਐਵਾਨ ਦੇ ਅੰਦਰ ਵੀ ਉਹ ਘੰਟੀ ਜਿਹੜੀ ਹੈ ਖੜਕਦੀ ਪਈ ਹੈ। ਉਹ ਆਪੋਜੀਸ਼ਨ ਜਿਹਦੇ ਅੰਦਰ ਕੋਈ ਜਾਨ ਨਹੀਂ ਸੀ, ਉਹ ਯਾਨੀ ਗੱਭਰੂ ਜਵਾਨ ਬਣ ਕੇ ਲੋਦੀ ਤੇ ਨਰਿੰਦਰ ਮੋਦੀ ਤੇ ਵਾਰ ਕਰਦੇ ਪਏ ਆ। ਤੇ ਮੇਰਾ ਖਿਆਲ ਹੈ ਕਿ ਜੋ ਗੱਲ ਡੋਨਾਲਡ ਟਰੰਪ ਨੇ ਮੋਦੀ ਦੇ ਅਲਫਾਜ਼ਾਂ ਦੇ ਨਾਲ ਕਹੀ ਹੈ, ਮੈਂ ਨਹੀਂ ਸਮਝਦਾ ਕਿ ਅਮਰੀਕਾ ਦਾ ਰਾਸ਼ਟਰਪਤੀ ਵਾਈਟ ਹਾਊਸ ਦੇ ਅੰਦਰ ਬਹਿ ਕੇ ਇਸ ਕਿਸਮ ਦਾ ਝੂਠ ਬੋਲ ਸਕਦਾ ਹੈ। ਉਹਨੇ ਨਰਿੰਦਰ ਮੋਦੀ ਨੇ ਜ਼ਰੂਰ ਉਹਦੇ ਕੋਲੋਂ ਕੁਝ ਪੁੱਛਿਆ ਹੋਏਗਾ। ਹੁਣ ਕਿਹੜੀ ਅੰਗਰੇਜ਼ੀ ਦੇ ਅੰਦਰ ਪੁੱਛਿਆ ਹੈ, ਅਗਰ ਉਹਨੇ ਫ੍ਰੈਂਚ अंग्रेजी के अंदर पूछा या ब्रिटेन अंग्रेजी के अंदर जिहदे अंदर बड़ी ग्रामर बहुत यानी ध्यान रखा जाता है जी, अगर उन्हें अमेरिकन अंग्रेजी के अंदर पूछा सी जिहदे अंदर कोई अल्फाबेट नहीं होंदा तो फिर डोनाल्ड ट्रंप ने वही समझिया जिहड़ा नरेंद्र मोदी ने उन्होंने दसिया है। कश्मीर का मुद्दा जिहड़ा है मैं समझदा कि उहदे अंदर भी जान पई ते ये जिहड़ा दौरा जिहड़ा है उहदे अंदर इंडिया इन्वॉल्व नहीं सी, लेकिन डोनाल्ड ट्रंप ने इंडिया नूं इन्वॉल्व करके पाकिस्तान वास्ते जिहड़ा है ना होर ज़्यादा क्रेडिट का मौका पैदा किया है। जी डॉक्टर साहब तुसीं की कहना चाहोगे या किवें देखते हो इस सारी विजिट नूं? मलिक साहब ने भी विचार दिते आ,
ਓਵਰਆਲ ਦੋਵਾਂ ਦਾ ਹੀ ਮਤਲਬ ਪਾਕਿਸਤਾਨ ਦੇ ਹਵਾਲੇ ਨਾਲ ਵੀ ਇਹ ਗੱਲ ਬੜੀ ਇੰਪੋਰਟੈਂਟ ਆ। ਤੇ ਜਿਵੇਂ ਜ਼ਿਕਰ ਕੀਤਾ ਕਿ ਡੋਨਲਡ ਟਰੰਪ ਨੇ ਮੋਦੀ ਦਾ ਜ਼ਿਕਰ ਕਰਕੇ ਵੀ ਕਸ਼ਮੀਰ ਨੂੰ ਮੀਡੀਏਟ ਕਰਨ ਦੇ ਲਈ ਮੈਨੂੰ ਕਿਹਾ ਤੇ ਮੈਂ ਤਿਆਰ ਹਾਂ ਜੇ ਦੋਵੇਂ ਧਿਰਾਂ ਰਾਜ਼ੀ ਹੋਣ, ਇੰਡੀਆ ਵੀ ਵਿੱਚ ਇਨਵੋਲਵ ਕਰ ਲਿਆ। ਸੋ ਓਵਰਆਲ ਜਦੋਂ ਇੰਡੀਆ, ਪਾਕਿਸਤਾਨ ਤੇ ਅਮਰੀਕਾ ਦਾ ਜ਼ਿਕਰ ਹੁੰਦਾ, ਦੇਖੋ ਜੇ ਅਮਰੀਕਾ ਪਾਕਿਸਤਾਨ ਸਬੰਧਾਂ ਨੂੰ ਪਿਛਲੇ 72 ਸਾਲ ਦੇ ਕੰਟੈਕਸਟ ਦੇ ਵਿੱਚ ਦੇਖੀਏ ਤੇ ਨਾ ਪਾਕਿਸਤਾਨ ਕੋਈ ਅਜਨਬੀ ਹੈ ਅਮਰੀਕਾ ਦੇ ਲਈ ਤੇ ਨਾ ਕੋਈ ਅਮਰੀਕਾ ਅਜਨਬੀ ਹੈ ਪਾਕਿਸਤਾਨ ਦੇ ਲਈ। ਇਹ ਜ਼ਰੂਰ ਰਿਸ਼ਤੇ ਬਹੁਤ ਪਲੇਜ਼ੈਂਟਨੈਸ ਚੋਂ, ਕਿਉਂਕਿ ਜਦੋਂ ਅਸੀਂ ਕੋਲਡ ਵਾਰ ਈਰਾ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਕਿ ਪਾਕਿਸਤਾਨ ਉਸ ਖਿੱਤੇ ਦੇ ਵਿੱਚ ਅਮਰੀਕਾ ਦਾ ਸਭ ਤੋਂ ਭਰੋਸੇਮੰਦ ਸਾਥੀ ਸਹਿਯੋਗੀ ਨਹੀਂ ਸੀ। ਇਸ ਤੋਂ ਵੀ ਬਹੁਤ ਅੱਗੇ ਜਾ ਕੇ ਪਾਕਿਸਤਾਨ ਉਹ ਸੀਟੋ ਹੋਏ, ਜਾਂ ਜੇ ਅਸੀਂ ਅਯੂਬ ਖਾਨ ਦੇ ਜ਼ਮਾਨੇ ਤੋਂ ਗੱਲ ਕਰੀਏ ਜਦੋਂ ਕਿ ਆਰਮੀ ਟੇਕ ਓਵਰ ਹੁੰਦਾ ਹੈ ਪਾਕਿਸਤਾਨ 'ਚ, ਉਸ ਤੋਂ ਬਾਅਦ ਅਯੂਬ ਖਾਨ ਜਿਹੜਾ ਇੱਥੇ VIP ਵਾਲਾ ਸਟੇਟਸ ਰੱਖਦਾ ਸੀ ਜਿਹਨੂੰ ਪ੍ਰੈਜ਼ੀਡੈਂਟ ਖੁਦ ਵੀ ਰਿਸੀਵ ਕਰਨ ਜਾਂਦਾ ਸੀ। ਲੇਕਿਨ ਉਹ ਇੱਕ ਜ਼ਮਾਨਾ ਹੋਰ ਸੀ। ਉਦੋਂ ਇੱਕ ਸੋਵੀਅਤ ਯੂਨੀਅਨ ਦਾ ਵੱਧ ਰਿਹਾ ਇਨਫਲੂਐਂਸ ਉਸ ਤੇਜ਼ੀ ਦੇ ਨਾਲ ਜਿਹੜਾ ਕਿ ਅਲਟੀਮੇਟਲੀ 1979 ਚ ਅਫਗਾਨਿਸਤਾਨ ਤੇ ਨੂੰ ਆਕੂਪਾਈ ਕਰਨ ਦੇ ਨਾਲ ਜ਼ੀਨਤ ਤੇ ਪਹੁੰਚਿਆ, ਉਹ ਦੌਰ ਸੀ। ਫਿਰ ਅਸੀਂ ਦੂਸਰੇ ਦੌਰ ਦੇ ਵਿੱਚ ਜ਼ੁਲਫਕਾਰ ਅਲੀ ਭੁੱਟੋ ਜਾਂ ਬੇਨਜ਼ੀਰ ਭੁੱਟੋ ਤੱਕ ਆਈਏ ਤੇ ਜ਼ਾਹਰ ਹੈ ਜ਼ੁਲਫਕਾਰ ਅਲੀ ਭੁੱਟੋ ਆਪਣੀ ਕੈਪੈਸਿਟੀ ਦੇ ਵਿੱਚ ਇੱਕ ਇੰਟੈਲੈਕਚੁਅਲ ਸੀ। ਔਰ ਮੈਨੂੰ ਯਾਦ ਹੈ ਇੱਥੇ UN ਦੇ ਵਿੱਚ ਲੰਬਾ ਵਕਤ ਜਿਹੜੇ ਨੇ ਰਹੇ, ਜਿਹੜੇ ਉਹਨਾਂ ਦੇ ਰੈਜ਼ੀਡੈਂਟ ਕੋਰਸਪੋਂਡੈਂਟ ਸੀ ਪਾਕਿਸਤਾਨ ਐਸੋਸੀਏਟਡ ਪ੍ਰੈਸ ਦੇ, ਇਫਤਖਾਰ ਅਲੀ। ਸੋ ਉਹ ਮੈਨੂੰ ਦੱਸਦੇ ਸੀ, ਕਹਿੰਦੇ ਸੀ ਜਦੋਂ ਭੁੱਟੋ ਆਉਂਦਾ ਸੀ ਤੇ ਬਾਕੀ ਦੇਸ਼ਾਂ ਦੇ ਜਿਹੜੇ ਨੇ ਉਹ ਵੀ ਕਹਿੰਦੇ ਸੀ ਵੀ ਸਾਡੀ ਇੱਕ ਮੀਟਿੰਗ ਕਰਵਾ ਭੁੱਟੋ ਦੇ ਨਾਲ, ਔਰ ਜਿਉਂ ਹੀ ਉਹ ਸਾਰੇ ਬਹਿ ਜਾਂਦੇ ਸੀ ਤੇ ਉਹ ਭੁੱਟੋ ਕਹਿੰਦਾ ਸੀ ਸ਼ੂਟ ਵੀ ਸਵਾਲ, ਕਿਉਂਕਿ ਇੰਟੈਲੈਕਚੁਅਲੀ ਉਹ ਇੰਜੋਏ ਕਰਦੇ ਸੀ ਉਸ ਲੈਵਲ ਤੋਂ। ਔਰ ਭੁੱਟੋ ਬੇਸ਼ੱਕ ਲੀਨਿੰਗ ਉਹਦੀ ਥੋੜੀ ਸੋਸ਼ਲਿਸਟਿਕ ਸੀ, ਮੌਸੇ ਤੋਂਗ ਚੌਨ ਲਾਈ ਨਾਲ ਵੀ, ਲੇਕਿਨ ਇਹ ਭੁੱਟੋ ਦਾ ਪੀਰੀਅਡ ਸੀ ਜਦੋਂ ਕਿ ਨਿਕਸਨ ਦਾ ਜਿਹੜਾ ਦਰਵਾਜ਼ਾ ਹੈ, ਅਮਰੀਕਾ ਦਾ ਦਰਵਾਜ਼ਾ ਨਿਕਸਨ ਹੈਨਰੀ ਕਿਸਿੰਜਰ ਰਾਹੀਂ ਚਾਈਨਾ ਨਾਲ ਖੁੱਲ੍ਹੇ। ਸੋ ਇਹ ਵੀ ਡਿਫਰੈਂਟ ਜ਼ਮਾਨਾ ਸੀ। ਉਦੋਂ ਅਮਰੀਕਾ ਅਨਟਚੇਬਲ ਸੀ ਚਾਈਨਾ ਦੇ ਕੰਟੈਕਸਟ ਦੇ ਵਿੱਚ, ਸੋ ਪਾਕਿਸਤਾਨ ਸੈਂਟਰਲ ਫਿਗਰ 'ਚ ਸੀ। 1979 ਚ ਅਫਗਾਨਿਸਤਾਨ ਦੀ ਆਕੂਪੇਸ਼ਨ ਤੋਂ ਬਾਅਦ ਅਮਰੀਕਾ ਪਾਕਿਸਤਾਨ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਬਿਲਕੁਲ ਹੀ ਭਰਾਵਾਂ ਵਾਲੀ ਹੋ ਗਈ, ਕਿਉਂਕਿ ਅਮਰੀਕਾ ਨੇ ਆਪਣੀ ਵਿਤਨਾਮ ਦੀ ਜਿਹੜੀ ਹਾਰ ਸੀ ਉਸ ਦਾ ਬਦਲਾ ਪ੍ਰੌਕਸੀ ਵਾਰ ਰਾਹੀਂ ਰਿਹਾ, ਔਰ ਪਾਕਿਸਤਾਨ ਨੇ ਆਪਣੇ ਆਪ ਨੂੰ ਇੱਕ ਲਾਂਚਿੰਗ ਪੈਡ ਦੀ ਤਰ੍ਹਾਂ ਉਹਦੇ ਸਾਹਮਣੇ ਰੱਖ ਦਿੱਤਾ। ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ ਕਿ ਵੈਦਰ ਦੈਟ ਵਾਜ਼ ਰਾਈਟ ਔਰ ਨਾਟ, ਪਰ ਮੈਂ ਉਹਨਾਂ ਰਿਲੇਸ਼ਨਸ਼ਿਪਸ ਦੀ ਗੱਲ ਕਰ ਰਿਹਾ। ਸੋ ਉਹ ਜਿਹੜੇ ਅਗਲੇ 79 ਤੋਂ ਲੈ ਕੇ 89 ਤੱਕ ਦਾ ਸਾਰਾ ਪੀਰੀਅਡ ਸੀ, ਉਹ ਤਾਂ ਅਮਰੀਕਾ ਔਰ ਪਾਕਿਸਤਾਨ, ਉਹਨਾਂ ਦੇ ਲੋਕ ਇੱਥੇ ਕਿੰਨੇ ਆ ਰਹੇ ਨੇ, ਇੱਥੋਂ ਕਿੰਨੇ ਜਾ ਰਹੇ ਨੇ, ਕੀ ਪਲੈਨਿੰਗ ਹੋ ਰਹੀ ਹੈ, ਉਹਦੇ 'ਚ CIA ਔਰ ISI ਦੇ ਵਰ ਔਨ ਦਾ ਸੇਮ ਪੇਜ, ਕੋਈ ਪ੍ਰੋਬਲਮ ਨਹੀਂ ਸੀ। ਸੋ ਉਹਦੇ 'ਚ ਵੀ ਉਹ ਇਕਨੋਮਿਕਲ ਬੈਨੀਫਿਟ ਵੀ ਹੋ ਰਿਹਾ ਸੀ, ਕੋਈ ਸ਼ੱਕ ਨਹੀਂ ਹੈ, ਪਰ ਪਾਕਿਸਤਾਨ ਐਕਸਪੋਜ਼ ਵੀ ਹੋਇਆ ਉਸ ਸਾਰੇ 'ਚ ਇਸ ਦਹਿਸ਼ਤਗਰਦੀ ਨੂੰ ਵੀ, ਔਰ ਅਣਚਾਹੇ ਜਿਹੜਾ ਮਿਲੀਟੈਂਸੀ ਹੈ ਜਿਸ ਦਾ ਬਾਅਦ ਦੇ ਵਿੱਚ ਖਮਿਆਜ਼ਾ ਅੱਜ ਤੱਕ ਵੀ ਪਾਕਿਸਤਾਨ ਭੁਗਤ ਰਿਹਾ। ਸੋਵੀਅਤ ਯੂਨੀਅਨ ਦਾ ਕਲੈਪਸ ਅਮਰੀਕਾ ਦੀ ਸੈਲਫਿਸ਼ਨੈਸ ਦੀ ਹਾਈਟ ਸੀ, ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਤੁਹਾਡੇ ਨਾਲ ਦੁੱਖ ਸੁੱਖ ਦੇ ਵਿੱਚ ਖਲੋਤੇ ਨੇ ਉਹਨਾਂ ਦੇ ਨਾਲ ਤੁਸੀਂ ਖਲੋਵੋ। ਇਹਨਾਂ ਨੇ ਆਪਣਾ ਬੋਰੀਆ ਬਿਸਤਰਾ ਬੰਨਿਆ ਔਰ ਉੱਥੋਂ ਆ ਗਏ। ਪਾਕਿਸਤਾਨ ਦੇ ਜ਼ਿੰਮੇ 4-5 ਮਿਲੀਅਨ ਜਿਹੜੇ ਅਫਗਾਨ ਰਿਫਿਊਜੀ ਵੀ ਆ ਗਏ, ਔਰ ਉਸ ਸਾਰੇ ਦੀ ਉਸਾਮਾ ਜਾਂ ਦੂਜੇ ਜਿਹੜੀ ਉਸ ਦਾ ਰਹਿੰਦ ਖੂੰਦ ਹੈ ਉਹਨਾਂ ਨੇ ਬਾਅਦ ਦੇ ਵਿੱਚ ਉੱਥੇ ਫਿਰ ਕੀ ਕੋਹਰਾਮ ਮਚਾਇਆ, ਇੱਕ ਵੱਖਰੀ ਕਹਾਣੀ ਹੈ। ਸੋ ਜ਼ਾਹਰ ਹੈ ਕਿ ਉਹ ਜਿਹੜਾ 89-90 ਤੋਂ ਲੈ ਕੇ ਉਸ ਪੀਰੀਅਡ 'ਚ ਭਾਵੇਂ ਬੇਨਜ਼ੀਰ ਭੁੱਟੋ ਆਈ, ਅਟੈਂਸ਼ਨ ਉਹ ਵੀ ਸੀ, ਉਹਨੂੰ ਮਿਲਦੀ ਸੀ, ਕਿਉਂਕਿ ਅੱਛੀ ਪ੍ਰੈਜ਼ੈਂਟਰ ਵੀ ਸੀ, ਗੁੱਡ ਲੁਕਿੰਗ ਵੀ ਸੀ, ਇਹ ਸਾਰੇ ਮੈਟਰ ਕਰਦੇ ਨੇ। ਔਰ ਉਸ ਜ਼ਮਾਨੇ ਦੇ ਵਿੱਚ ਅਕਸਰ ਜੋਕ ਹੁੰਦੇ ਸੀ ਕਿ ਜੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਾਂ ਦੂਜਾ ਗਿਆ ਖੂੰਜੇ 'ਚ ਬੈਠਾ ਹੁੰਦਾ, ਬੇਨਜ਼ੀਰ ਦੇ ਪਿੱਛੇ ਸਾਰਾ ਮੀਡੀਆ ਦੌੜ ਰਿਹਾ ਹੁੰਦਾ, ਲੇਕਿਨ ਉਦੋਂ ਉਹਨਾਂ ਕੋਲ ਡਿਲੀਵਰ ਕਰਨ ਨੂੰ ਕੁਝ ਨਹੀਂ ਸੀ, ਕਿਉਂਕਿ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਦਾ ਕਲੈਪਸ ਕਰ ਦਿੱਤਾ ਸੀ, ਔਰ ਉਹ ਫਿਰ ਇੱਕ ਕਚਕੌਲ ਵਾਲੀ ਪੋਲਿਟਿਕਸ ਦੀ ਸ਼ੁਰੂਆਤ ਹੋ ਗਈ ਸੀ। ਪਾਕਿਸਤਾਨ ਆਪਣੀਆਂ ਪ੍ਰੋਬਲਮਸ ਦੇ ਨਾਲ ਉਹਦੀ ਵਰਸਟ 9/11 ਸੀ, ਔਰ ਉਦੋਂ ਤੱਕ ਅਸੀਂ ਮੁਸ਼ਰਫ ਦਾ ਪੀਰੀਅਡ ਦੇਖਦੇ ਹਾਂ। ਉਹਦੇ 'ਚ ਮੁਸ਼ਰਫ ਨੇ ਖੌਫਜ਼ਦਾ ਹੋ ਕੇ ਬਿਨਾਂ ਕੋਈ ਜਿਹੜਾ ਆਨਰੇਬਲ ਐਗਰੀਮੈਂਟ ਕੀਤੇ ਹੈ, ਜੇ ਇਹ ਧਮਕੀ ਦੇ ਉੱਤੇ ਹੀ ਕਰਨਾ, ਉਹਦੀ ਜਨਰਲ ਪਾਵੈਲ ਦੀ ਜਾਂ ਬੁਸ਼ ਦੀ ਕਿ ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਸਭ ਕੁਝ ਖੋਲ ਦਿੱਤਾ। ਉਹਦੇ 'ਚ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੀ ਸੋਵਰਨਟੀ ਵੀ, ਜਿਵੇਂ
ਬਲੋਚਿਸਤਾਨ ਔਰ ਦੂਜਿਆਂ ਦੇ ਕੁਝ ਜਿਹੜੇ 에ਅਰਫੀਲਡ ਨੇ ਇਹਨਾਂ ਦੇ ਹਵਾਲੇ ਕੀਤੇ ਜੀ। ਔਰ ਉਹਦਾ ਅਸੀਂ ਨਤੀਜਾ ਦੇਖਦੇ ਹਾਂ ਕਿ ਹੰਡਰਡਸ ਆਫ ਡਰੋਨ ਅਟੈਕਸ ਜਿਹੜੇ ਪਾਕਿਸਤਾਨ ਦੀ ਟੈਰੀਟਰੀ 'ਚ ਹੋਏ ਡਿਊਰਿੰਗ ਆਲ ਦਿਸ ਪੀਰੀਅਡ। ਸੋ ਮੈਂ ਇਮਰਾਨ ਖਾਨ ਨੂੰ ਇਹ ਡਿਊ ਜ਼ਰੂਰ ਦੇਣਾ ਚਾਹੁੰਦਾ ਹੈ। ਹਾਲਾਂਕਿ ਇਨਰ ਪੋਲਿਟਿਕਸ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਾਕਿਸਤਾਨ ਦੀ ਓਵਰਆਲ ਜਿਹੜੀ ਨੈਸ਼ਨੈਲਿਟੀ, ਸੋਵਰਨਿਟੀ, ਖੁਸ਼ਹਾਲੀ ਉਹ ਸਾਡਾ ਮਰਕਜ਼ ਰਹੇ ਪਾਰਟੀ ਪੋਲਿਟਿਕਸ 'ਚ। ਮੈਂ ਨਹੀਂ ਕਦੇ ਵੀ ਜਾਣਾ ਚਾਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਨੂੰ ਜਿਸ ਹਾਲਤ ਦੇ ਵਿੱਚ ਪਾਕਿਸਤਾਨ ਮਿਲਿਆ, ਜ਼ਾਹਰ ਹੈ ਇਕਨੋਮਿਕਲੀ ਬਿਲਕੁਲ ਬੈਡ ਸ਼ੇਪ 'ਚ। ਅਫਗਾਨਿਸਤਾਨ ਦੇ ਵਿੱਚ 18 ਸਾਲ ਦੀ 17 ਸਾਲ ਪਿਛਲੇ ਸਾਲ ਉਹ ਆਏ ਨੇ, ਵਾਰ ਜਿਹੜੀ ਮੁੱਕਣ ਦਾ ਨਾਂ ਨਹੀਂ ਲੈ ਰਹੀ। ਇੰਡੀਆ ਵਾਲੇ ਪਾਸਿਓਂ ਹਿੰਦੂਤਵੀ ਹਕੂਮਤ ਜਿਨ੍ਹਾਂ ਦਾ ਅਖੰਡ ਭਾਰਤ ਦੀ ਲਾਈਨ ਦੂਜੇ ਪਾਸੇ, ਪਾਕਿਸਤਾਨ ਦੇ ਲੋਕਾਂ ਦਾ ਖਾਸ ਤੌਰ ਤੇ ਡਾਇਸਪੋਰਾ ਪਾਕਿਸਤਾਨੀਆਂ ਦਾ ਟੁੱਟਿਆ ਟਰਸਟ ਵਿਦਨ ਪਾਕਿਸਤਾਨੀ ਸਿਸਟਮ ਤੇ, ਇਸ ਸਭ ਚੋਂ ਇਹ ਇਵੇਂ ਹੀ ਹੈ ਕਿ ਇੱਕ ਵਰਕਸ਼ਾਪ, ਜਿਹਨੂੰ ਕਿਹਾ ਵਰਕਸ਼ਾਪ ਜਾ ਰਿਹਾ, ਪਰ ਉੱਥੇ ਆ ਕੇ ਤੁਸੀਂ ਦੇਖਦੇ ਹੋ ਨਾ ਬਿਜਲੀ ਹੈ, ਨਾ ਉਹਦੀ ਕੋਈ ਮਸ਼ੀਨ ਹੈ, ਕਿਸੇ ਨੂੰ ਜੰਗਾਲ ਲੱਗਾ ਜਾਂ ਦੂਜਾ, ਉਹਨੂੰ ਤੁਸੀਂ ਕਿਵੇਂ ਅੱਗੇ ਲੈ ਕੇ ਤੁਰਨਾ। ਸੋ ਮੈਂ ਸਮਝਦਾ ਹਾਂ ਕਿ ਇਮਰਾਨ ਖਾਨ ਦਾ ਜਿਹੜਾ ਇੱਕ ਖੂਬਸੂਰਤ ਪਾਰਟ, ਹਾਲਾਂਕਿ ਪੋਲੀਟੀਸ਼ੀਅਨਸ ਹੁੰਦੇ ਨੇ, ਤੁਹਾਨੂੰ ਕਈ ਵਾਰ ਯੂ ਟਰਨ ਵੀ ਮਾਰਨਾ ਪੈਂਦਾ, ਪਰ ਇੱਕ ਗੱਲ ਜਿਹੜੀ ਉਹਨਾਂ ਦੀ ਵਿਜ਼ਿਟ ਦਾ ਵੀ ਕਾਰਨ ਬਣੀ ਅਮਰੀਕਾ ਦੀ, ਉਹ ਹੈ ਅਫਗਾਨਿਸਤਾਨ ਚੋਂ ਅਮਰੀਕਾ ਦਾ ਐਗਜ਼ਿਟ ਸੇਫ ਵਿਦ ਦਾ ਫੇਸ ਮੰਗਣਾ। ਹੁਣ ਉਹਦੇ 'ਚ ਇਮਰਾਨ ਖਾਨ ਨੇ ਕੋਈ ਜਿਹੜੀ ਇਹ ਗਿਰਗਟ ਦੀ ਤਰ੍ਹਾਂ ਰੰਗ ਨਹੀਂ ਬਦਲੇ। ਪਹਿਲੇ ਦਿਨ ਤੋਂ ਉਹਨੇ ਕਿਹਾ ਸੀ ਕਿ ਇਹਨਾਂ ਦੇ ਨਾਲ ਮੈਂ ਪਠਾਨ ਹੈ, ਮੈਂ ਸਮਝਦਾ ਕੀ ਹੈ, ਤੁਸੀਂ ਧੱਕੇ ਨਾਲ ਡਰਾ ਕੇ ਧਮਕਾ ਕੇ ਨਹੀਂ, ਇਹਦਾ ਮਿਲਟਰੀ ਸੋਲੂਸ਼ਨ ਨਹੀਂ ਹੈ, ਗੱਲਬਾਤ ਹੈ, ਔਰ ਇਹ ਜੰਗ ਸਾਡੀ ਜੰਗ ਨਹੀਂ ਹੈ। ਸੋ ਮੈਂ ਸਮਝਦਾ ਵੀ ਇਸ ਗੱਲ ਨੇ ਜਿੱਥੇ ਅੱਜ ਜੇ ਕੌਨਫੀਡੈਂਸ ਦੇ ਨਾਲ ਇਮਰਾਨ ਖਾਨ ਆਇਆ, ਔਰ ਅਮਰੀਕਾ ਨੂੰ ਵੀ ਲੱਗਦਾ ਜਿਹੜਾ ਹੁਣ ਜ਼ਾਲਮੇ ਖਲੀਲਜ਼ਾਦ ਦਾ ਫਾਈਨਲ ਰਾਉਂਡ ਤੋਂ ਬਾਅਦ ਇੰਡੀਆ ਬਿਲਕੁਲ ਆਊਟ ਹੋਇਆ ਬੀਜਿੰਗ ਦੀ ਮੀਟਿੰਗ, ਜਿਹਦੇ 'ਚ ਕਿ ਰਸ਼ੀਆ ਔਰ ਅਮਰੀਕਾ ਔਰ ਚਾਈਨਾ ਔਰ ਪਾਕਿਸਤਾਨ ਅਫਗਾਨਿਸਤਾਨ ਹੈ, ਕਿਉਂਕਿ ਉਹਨਾਂ ਨੇ ਦੇਖਿਆ ਹੋਰ ਸ਼ਾਇਦ ਪਾਕਿਸਤਾਨ ਦੀ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਵੀ ਆਗੂ ਤਾਲਿਬਾਨ ਦਾ ਵਿਸ਼ਵਾਸ ਨਹੀਂ ਸੀ ਜਿੱਤ ਸਕਦਾ, ਕਿਉਂਕਿ ਹਰ ਇੱਕ ਨੇ ਰੰਗ ਬਦਲੇ ਹੋਏ ਨੇ ਇੱਥੇ। ਸੋ ਪਹਿਲੀ ਗੱਲ ਇਹ ਹੈ ਵੀ ਅਮਰੀਕਾ ਦਾ ਇਹ ਜਿਹੜਾ ਦੌਰਾ ਹੈ, ਇਸ ਦਾ ਫੋਕਸ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਨੂੰ ਸੇਫ ਐਗਜ਼ਿਟ ਦੇਣਾ ਨੰਬਰ 1, ਔਰ ਉਹਦੇ ਲਈ ਕਿ ਭਾਈ ਇਹ ਦਹਿਸ਼ਤਗਰਦੀ ਵਾਪਸ ਨਾ ਆ ਜਾਏ, ਵਿਮਨ ਰਾਈਟਸ ਦੀ, ਇਹ ਸਭ ਉਹਨਾਂ ਨੂੰ ਪਤਾ ਹੈ। ਇਨ ਦਾ ਐਂਡ ਜਦੋਂ ਇਹ ਨਿਕਲ ਆਏ ਉੱਥੇ ਤਾਲਿਬਾਨ ਦਾ ਮੁਲਕ ਹੈ, ਪਠਾਣਾ ਦਾ ਮੁਲਕ ਹੈ, ਉਹਨਾਂ ਨੇ ਦੇਖਣਾ ਕੀ ਕਰਨਾ। ਇਹ ਮਾਮੇ ਲੱਗਦੇ ਨੇ ਵੀ ਉਹਨਾਂ ਨੂੰ ਦੱਸਣਗੇ ਵੀ ਤੁਸੀਂ ਉੱਥੇ ਸ਼ਰ੍ਹਾ ਲਾਣੀ ਹੈ ਕਿ ਤੁਸੀਂ ਉੱਥੇ ਅਮਰੀਕਾ ਦੇ ਬਿਲ ਆਫ ਰਾਈਟਸ ਨੂੰ ਲਾਗੂ ਕਰਨਾ, ਲੇਕਿਨ ਐਟਲੀਸਟ ਉਹ ਚਾਹੁੰਦੇ ਨੇ ਵੀ ਇਹ ਨਾ ਲੱਗੇ ਕਿ ਵੀ ਅਸੀਂ ਬਿਲਕੁਲ ਹੀ ਉੱਥੋਂ ਡਰ ਕੇ ਦੌੜੇ, ਪਹਿਲਾ ਪਾਰਟ। ਸੋ ਮੈਂ ਸਮਝਦਾ, ਲੇਕਿਨ ਇਸ ਸਾਰੇ ਚੋਂ ਇਮਰਾਨ ਖਾਨ ਇਕਨੋਮਿਕਲੀ ਬੈਡ ਸ਼ੇਪ ਦੇ ਵਿੱਚੋਂ ਆਇਆ। IMF ਨੇ, ਅਮਰੀਕਾ ਨੇ IMF ਰਾਹੀਂ ਪੂਰਾ ਰਗੜਿਆ, ਜਿਸ ਕਿਸਮ ਦੀਆਂ ਸ਼ਰਤਾਂ ਦੇ ਉੱਤੇ $6 ਬਿਲੀਅਨ ਦਿੱਤਾ ਹੈ, ਉਹ ਕੋਈ ਬਹੁਤ ਮਾਣਮਤੀਆਂ ਨਹੀਂ ਹੈ ਸ਼ਰਤਾਂ, ਲੇਕਿਨ ਕਈ ਵਾਰ ਮਜਬੂਰੀ ਤੁਹਾਨੂੰ ਕਰਵਾਉਂਦੀ ਹੈ। ਲੇਕਿਨ ਇਹ ਵੀ ਨਹੀਂ ਸੀ ਕਿ ਜੇ ਇਮਰਾਨ ਖਾਨ ਆਪਣੀ ਪੂਰੀ ਕਬੀਨਾ ਦੇ ਨਾਲ, ਔਰ ਪਹਿਲੀ ਵਾਰ ਹੈ ਸ਼ਾਇਦ ਕਿ ਕੋਈ ਇਲੈਕਟਿਡ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਦੇ ਨਾਲ ਫੌਜੀ ਮੁਖੀ ਵੀ ਹੈ ਜੀ, ISI ਦਾ ਚੀਫ ਵੀ ਹੈ, ਔਰ ਇਸ ਦਰਸ਼ਨ ਦੇ ਲਈ ਕਿ ਵੀ ਹੁਣ ਤੱਕ ਤਾਂ ਇਹ ਸੀ ਕਿ ਪਿਛਲੇ ਰੂਲਰਸ ਦਾ ਬਹਾਨਾ ਸੀ ਜੀ ਅਸੀਂ ਤਾਂ ਕਰਨਾ ਚਾਹੁੰਦੇ ਸੀ, ਫੌਜ ਨਹੀਂ ਮੰਨਣੀ ਜੀ ਜਾਂ ISI ਨਹੀਂ ਮੰਨਦੀ। ਸੋ ਇਹ ਵੀ ਇੱਕ ਮੈਸੇਜ ਸੀ ਅਮਰੀਕਾ ਨੂੰ ਕਿ ਉੱਥੇ ਹੁਣ ਜੋ ਵੀ ਹੋਏਗਾ ਅਸੀਂ ਸਾਰੇ ਇੱਕੋ ਪੇਜ ਤੇ, ਪਰ ਜੋ ਤੁਸੀਂ ਕਹੋਗੇ ਉਹ ਤੁਹਾਨੂੰ ਵੀ ਡਿਲੀਵਰ ਕਰਨਾ ਪਏਗਾ। ਤੁਸੀਂ ਇਹ ਨਹੀਂ ਹੈ ਕਿ ਇਧਰ ਤੁਸੀਂ ਜਿਹੜੇ ਉਹ ਆਪਣੇ ਰਿਕਰੂਟ ਕਰੋ ਔਰ ਉਧਰ ਤੁਸੀਂ ਕੋਈ ਹੋਰ ਕੰਮ ਕਰੋ। ਸੋ ਉਸ ਲਿਹਾਜ਼ ਨਾਲ ਮੈਂ ਸਮਝਦਾ ਹੈ ਕਿ ਇਮਰਾਨ ਖਾਨ ਨੇ ਬੜੀਆਂ ਵਾਜਬ ਜੀਆਂ ਗੱਲਾਂ, ਬਾਕੀ ਤਾਂ ਇਨਰ ਸੈਕਟਰੀ ਲੈਵਲ ਤੇ ਦੂਜੇ ਤੀਜੇ ਡਿਫਰੈਂਟ ਐਗਰੀਮੈਂਟ ਹੁੰਦੇ ਨੇ ਕੀ ਹੋਇਆ ਕੀ ਨਹੀਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਅਮਰੀਕਾ ਦੀ ਧਰਤੀ ਤੇ ਇੱਕ ਇਲੈਕਟਿਡ ਪ੍ਰਾਈਮ ਮਿਨਿਸਟਰ, ਇੱਕ ਕੌਨਫੀਡੈਂਟ ਮੈਨ ਜਿਹਦੇ 'ਚ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਉਹਨੂੰ ਕੋਈ ਅੰਗਰੇਜ਼ੀ ਦਾ ਕੰਪਲੈਕਸ ਨਹੀਂ ਹੈ, ਉਹਨੂੰ ਕੋਈ ਅੰਗਰੇਜ਼ ਦਾ ਕੰਪਲੈਕਸ ਨਹੀਂ ਹੈ, ਉਹਨੂੰ ਕੋਈ ਗਰੀਬ ਹੋਣ ਦਾ ਜਾਂ ਉਹ ਵੈਸੇ ਹੀ ਧਨਾਡਾਂ ਦਾ ਧਨਾੜ ਹੈ। ਔਰ ਫਿਰ ਜ਼ਾਹਰ ਹੈ ਕਿ ਇੱਕ ਪਠਾਨ ਦਾ ਆਪਣਾ ਸੈਲਫ ਰਿਸਪੈਕਟ ਔਰ ਪਾਕਿਸਤਾਨੀ ਹੋਣ ਦੇ ਨਾਤੇ ਆਪਣਾ ਉਹਨੇ ਪ੍ਰਾਈਡ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ। ਸੋ ਇਸ ਸਾਰੇ ਦੇ ਨਾਲ ਜੇ ਅਸੀਂ ਟਰੰਪ ਵੱਲੋਂ ਦੇਖੀਏ ਤੇ ਜ਼ਾਹਰਾ ਤੌਰ ਦੇ ਉੱਤੇ ਟਰੰਪ ਕੋਈ ਨਾ ਮੀਡੀਆ 'ਚ ਪਪੂਲਰ ਹੈ, ਜਿਵੇਂ ਹੁਣ ਇਮਰਾਨ ਖਾਨ ਵੀ ਅਨਪਪੂਲਰ ਹੋ ਰਿਹਾ ਆਪਣੇ ਮੁਲਕ ਦੇ ਵਿੱਚ, ਕਿਉਂਕਿ ਇਹ ਵੀ ਇੱਕ ਪਾਰਟ ਔਰ ਲਾਈਟਰ ਵੇਂਜ। ਜਦੋਂ ਇਮਰਾਨ ਖਾਨ ਨੂੰ ਪੁੱਛਿਆ ਗਿਆ ਕਿ ਵੀ ਤੁਹਾਡੇ ਮੀਡੀਆ ਦਾ ਕੀ ਹਾਲ ਹੈ, ਉਹਨੇ ਐਕਸਪਲੇਨ ਕਰਨਾ ਚਾਹਿਆ ਜੀ ਮੈਨੂੰ ਬਹੁਤ ਕ੍ਰਿਟਿਸਾਈਜ਼ ਕਰ ਰਹੇ ਨੇ, ਤੇ ਨਾਲ ਹੀ ਨਾਲ ਟਰੰਪ ਨੇ ਕਿਹਾ ਹੋਲਡ ਅ ਮਿਨਟ, ਜੋ ਮੇਰਾ ਹਾਲ ਕਰ ਰਹੇ ਨੇ ਉਹ ਤੇਰਾ ਨਹੀਂ ਕਰ ਰਹੇ।
ਸੋ ਜ਼ਾਹਰ ਹੈ ਕਿ ਬਹੁਤ ਨਿਊ ਕਿ ਕਿਸ ਕਿਸਮ ਦੀ ਸਰਾਊਂਡਿੰਗ 'ਚੋਂ ਐਕਟ ਕਰ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਬਾਕੀ ਜਿਉਂ ਇਹ ਗੱਲਬਾਤ ਅੱਗੇ ਚੱਲੇਗੀ ਅਸੀਂ ਬਾਕੀ ਐਸਪੈਕਟ ਵਿਚਾਰਾਂਗੇ। ਇਸ ਸਭ ਦੇ ਉੱਤੇ ਜੇ ਸੋਨੇ ਦੇ ਉੱਤੇ ਕੋਈ ਸੁਹਾਗਾ ਹੋਇਆ ਤੇ ਉਹ ਕਸ਼ਮੀਰ ਦਾ ਮੁੱਦਾ ਹੈ, ਕਿਉਂਕਿ ਅਸੀਂ ਜਿਵੇਂ ਲਾਸਟ ਡਿਸਕਸ਼ਨ ਦੇ ਵਿੱਚ ਕਿਹਾ ਸੀ ਕਿ ਇਹ ਅਫਗਾਨਿਸਤਾਨ ਫੋਕਸ ਟਾਕਸ ਹੋਣਗੀਆਂ ਔਰ ਇਸ ਤੋਂ ਬਿਯੋਂਡ ਹੋਰ ਗੱਲ ਕਿਸੇ ਪਾਸੇ ਨਹੀਂ ਜਾਏਗੀ। ਹਾਲਾਂਕਿ ਇੰਡੀਆ ਨੇ ਇਸ ਵਾਰ ਵੀ ਆਪਣਾ ਉਹ ਡਰਟੀ ਗੇਮ ਖੇਡੀ, ਜਿਵੇਂ ਕਾਂਗਰਸਮੈਨਾਂ ਦੀ ਕੋਈ ਰਿਪੋਰਟ ਜਿਹੜੀ ਹੈ ਰਿਸਰਚਰ ਦੀ ਕਢਾ ਦਿੱਤੀ ਕਿ ਜੀ ਪਾਕਿਸਤਾਨ ਨੂੰ ਕੋਈ ਰਾਹਤ ਨਹੀਂ ਮਿਲੇਗੀ, ਜਿਹੜੀ ਏਡ ਰੋਕੀ ਹੋਈ ਉਹ ਨਹੀਂ ਹੋਏਗੀ, ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਟਾਸਕ ਫੋਰਸ ਜਿਹੜੀ ਬਣਾਈ ਹੋਈ ਹੈ ਉਹਨੂੰ ਪ੍ਰੂਵ ਕਰਨਾ ਪਏਗਾ, ਜਾਂ ਵਾਸ਼ਿੰਗਟਨ ਪੋਸਟ ਦੇ ਵਿੱਚ ਮੀਡੀਆ ਦੇ ਹਵਾਲੇ ਨਾਲ ਉੱਥੇ ਕੀ ਚੱਲ ਰਿਹਾ ਹੈ ਕਿ ਉਹਨੂੰ ਇਹ ਇਹਨਾਂ ਨੇ ਡਰਟੀ ਟ੍ਰਿਕਸ ਕੀਤੇ। ਲੇਕਿਨ ਇਮਰਾਨ ਖਾਨ ਨੇ ਐਜ਼ ਯੂਜੂਅਲ ਡਿਗਨੀਫਾਈਡ ਤਰੀਕੇ ਦੇ ਨਾਲ ਬਿਹੇਵ ਕੀਤਾ, ਬਾਡੀ ਲੈਂਗੁਏਜ ਉਹਨਾਂ ਦੀ ਹੋਏ ਔਰ ਜਿਹੜੀ 1-to-1 ਮੀਟਿੰਗ ਔਰ ਜੁਆਇੰਟ ਪ੍ਰੈਸ ਕਾਨਫਰੰਸ ਵੀ, ਔਰ ਉਹਦੇ ਜਿਵੇਂ ਮੈਂ ਕਿਹਾ ਵੀ ਕਸ਼ਮੀਰ ਐਜ਼ ਏ ਟੌਪਿੰਗ ਉਸ ਆਇਆ ਔਰ ਉਹ ਕਿਉਂਕਿ ਇਸ਼ੂ ਜਿਹੜਾ ਖੁਦ ਹੀ ਟਰੰਪ ਨੇ ਲਿਆਂਦਾ। ਉਹਨੇ ਜਿਵੇਂ ਉਹਦੀ ਐਗਜ਼ੈਕਟ ਰਿਕਾਰਡਿੰਗ ਹੈ ਕਿ ਉਹਨੇ ਕਿਹਾ ਜੀ 2 ਹਫ਼ਤੇ ਪਹਿਲਾਂ ਮੋਦੀ ਨੇ ਮੈਨੂੰ ਕਿਹਾ ਕਿ ਵੀ ਤੂੰ ਆਰਬਿਟਰੇਟਰ ਜਿਹੜਾ ਜਾਂ ਮੀਡੀਏਸ਼ਨ ਕਰੇਗਾ, ਉਹਨੇ ਕਿਹਾ ਜੀ ਕਾਹਦੇ 'ਚ, ਉਹਨੇ ਕਿਹਾ ਜੀ ਕਸ਼ਮੀਰ, ਉਹਨੇ ਕਿਹਾ ਜੀ ਵਾਹ। ਔਰ ਇਮਰਾਨ ਖਾਨ ਨੇ ਕਿਹਾ ਜੀ ਇਹ ਹੋ ਜਾਏ 1 ਬਿਲੀਅਨ 250 ਮਿਲੀਅਨ ਲੋਕਾਂ ਦੀਆਂ ਬਲੇਸਿੰਗਸ ਤੁਹਾਡੇ ਨਾਲ ਹੋਣਗੀਆਂ ਜੇ ਅਸੀਂ 70 ਸਾਲ ਤੋਂ ਉੱਥੇ ਹੀ ਫਸੇ ਹੋਏ ਹਾਂ ਔਰ ਸਾਨੂੰ ਇਹਦੇ ਚੋਂ ਹਾਲਾਂਕਿ ਇਹਦੀਆਂ ਡਿਫਰੈਂਟ ਕੋਨੋਟੇਸ਼ਨਸ ਜਿਹੜੀਆਂ ਨੇ ਉਹ ਇੰਡੀਅਨ ਨੇ ਹੁਣ ਸ਼ੁਰੂ ਕੀਤਾ ਹੈ। ਮੋਦੀ ਨਹੀਂ ਬੋਲਿਆ, ਜਿਹੜਾ ਸੁੱਤਾ ਉੱਠ ਕੇ ਉਹ ਵੀ ਉਹਨੂੰ ਵੀ ਟਰੰਪ ਵਾਲੀ ਬਿਮਾਰੀ ਟਵੀਟ ਕਰਨ ਦੀ ਲੱਗੀ ਹੋਈ, ਇਹਦੇ ਤੇ ਟਵੀਟ ਨਹੀਂ ਕੀਤਾ ਉਹਨੇ, ਕੋਈ ਸਟੇਟਮੈਂਟ ਨਹੀਂ ਦਿੱਤੀ। ਉਹਨਾਂ ਦੇ ਡਿਫੈਂਸ ਮਿਨਿਸਟਰ ਜੈ ਸ਼ੰਕਰ ਨੇ ਡਿਫੈਂਡ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਜਿਹੜੀ ਕਿ ਬਿਨ ਮੰਗੇ ਮੋਤੀ ਮਿਲੇ ਵਾਲੀ ਗੱਲ ਹੈ, ਕਿੱਥੇ ਪਾਕਿਸਤਾਨ ਰਿਪੀਟਡਲੀ ਕਹਿੰਦਾ ਰਿਹਾ ਕਿ ਭਾਈ ਕਰੋ, ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਸਿਕਿਉਰਿਟੀ ਕੌਂਸਲ 'ਚ ਜਿਹੜਾ ਉਹ ਇੱਕ ਹਿੱਸਾ ਉਹਦਾ ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਨੇ 1516 ਕਸ਼ਮੀਰ ਦੇ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਫੈਸਲਾ ਕਰੋ। ਲੇਕਿਨ ਉਸ ਮਾਮਲੇ ਦੇ ਵਿੱਚ ਅਮਰੀਕਾ ਤੋਂ ਸ਼ਿਮਲਾ ਐਗਰੀਮੈਂਟ ਤੇ ਫਲਾਣਾ ਤੇ ਬਾਈਲੈਟਰਲ ਕਹਿ ਕੇ, ਲੇਕਿਨ ਚੰਗੀ ਗੱਲ ਇਹ ਹੈ ਕਿ ਜਦੋਂ ਇੰਡੀਅਨਸ ਨੇ ਵਾਵੇਲਾ ਵੀ ਕੀਤਾ ਹੈ, ਜੇ ਤੁਸੀਂ ਸਟੇਟ ਡਿਪਾਰਟਮੈਂਟ ਦੀ ਕਲੈਰੀਫਿਕੇਸ਼ਨ ਦੇਖੋ, ਉਹਨਾਂ ਨੇ ਇਹ ਨਹੀਂ ਕਿਹਾ ਜੀ ਕਿ ਕੋਈ ਸਲਿਪ ਆਫ ਟੰਗ ਹੋ ਗਿਆ ਜਾਂ ਕੋਈ ਫਲਾਣਾ, ਉਹਨਾਂ ਨੇ ਵੀ ਇਹੀ ਕਿਹਾ ਜੀ ਇਹ ਠੀਕ ਹੈ ਬਾਈਲੈਟਰਲ ਹੈ, ਇੰਡੀਆ ਪਾਕਿਸਤਾਨ ਨਾਲ ਹੀ ਹੱਲ, ਪਰ ਸਾਡੀਆਂ ਸੇਵਾਵਾਂ ਹਾਜ਼ਰ ਨੇ, ਅਸੀਂ ਇਹਦੇ ਲਈ ਜਿਹੜਾ ਕਰਾਂਗੇ। ਔਰ ਇਹੀ ਗੱਲ ਟਰੰਪ ਨੇ ਕਹੀ, ਉਹਨੇ ਕਿਹਾ ਜੀ ਇਹ ਤਾਂ ਮੋਦੀ ਨੇ। ਹੁਣ ਗੱਲ ਸਿਰਫ ਇਹ ਹੈ ਕਿ ਉੱਥੇ ਫਸਦੇ ਨੇ ਕਿ ਇੱਕ ਪਾਸੇ ਉੱਥੇ ਰੌਲਾ ਪਾ ਰਹੇ ਨੇ ਕਿ ਜੀ ਟੈਰਰਿਜ਼ਮ ਐਂਡ ਟਾਕਸ ਕਾਂਟ ਗੋ ਟੂਗੈਦਰ ਜੀ, ਉਧਰ ਜਿਹੜਾ ਉਹ ਗੱਲਬਾਤ ਨੂੰ ਤਿਆਰ ਨਹੀਂ ਤੇ ਇਧਰ ਤਰਲੇ ਕਰ ਰਹੇ ਨੇ ਵੀ ਸਾਡੀ ਜਾਨ ਛਡਾ ਕਸ਼ਮੀਰੀਆਂ ਤੋਂ, ਹੁਣ ਆਜ਼ਾਦੀ ਤੋਂ ਘੱਟ ਕੁਝ ਨਹੀਂ ਹੈ, ਕਿਸੇ ਗੱਲ ਤੇ ਨਹੀਂ ਰੁਕਣਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਮਰਾਨ ਖਾਨ ਜਿਹੜਾ ਉਹ ਜਿਵੇਂ ਉਹਦਾ ਸ਼ਾਇਦ ਸ਼ੈਕਸਪੀਅਰ ਦਾ ਹੀ ਕੋਟ ਹੈ, ਮੈਨੂੰ ਐਗਜ਼ੈਕਟ ਤਾਂ ਨਹੀਂ ਯਾਦ, ਕਿ ਵੀ ਉਹ ਆਇਆ, ਉਹਨੇ ਦੇਖਿਆ, ਕੰਕਰ ਕੀਤਾ ਔਰ ਵਾਪਸ ਚਲਾ ਗਿਆ। ਸੋ ਇਸ ਲਿਹਾਜ਼ ਦੇ ਨਾਲ ਇਹ 2-3 ਦਿਨ ਦਾ ਜਿਹੜਾ ਉਹਨਾਂ ਦਾ ਟ੍ਰਿਪ ਸੀ, ਉਹ ਉਹਨਾਂ ਨੇ ਜਿੱਥੇ ਆਪਣੀ ਕਮਿਊਨਿਟੀ 'ਚ ਵੀ ਥਾਂ ਉਸ ਜਿਹੜਾ ਵੱਡਾ ਇਕੱਠ 25,000 ਦਾ ਹੋਇਆ, ਮੈਨੂੰ ਜਾਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਮੈਂ ਸਮਝਦਾ ਵੀ ਇਨਰ ਪੋਲਿਟਿਕਸ ਦੇ ਲਿਹਾਜ਼ ਨਾਲ ਵੀ ਇਮਰਾਨ ਖਾਨ ਦੇ ਲਈ ਉਹ ਇੰਪੋਰਟੈਂਟ ਸੀ। ਔਰ ਉਹ ਸਾਰੀ ਸਪੀਚ ਵੀ ਇਵੇਂ ਸੀ ਜਿਵੇਂ ਕਿਸੇ ਚੋਣ ਜਲਸੇ ਦੀ ਸਪੀਚ ਹੋਏ, ਕਿਉਂਕਿ ਜ਼ਾਹਰ ਹੈ ਕਿ ਜਿਵੇਂ ਮਲਕ ਸਾਹਿਬ ਨੇ ਕਿਹਾ ਕਿ 95% ਡਾਇਸਪੋਰਾ ਪਾਕਿਸਤਾਨੀ ਤਹਿਰੀਕ ਇਨਸਾਫ ਦੇ ਨਾਲ ਨੇ। ਹਾਲਾਂਕਿ ਉਹਦੇ ਖਿਲਾਫ ਬਾਹਰ ਪ੍ਰੋਟੈਸਟ ਵੀ ਹੋਇਆ, ਜਿਹੜੀਆਂ ਨਵਾਜ਼ ਸ਼ਰੀਫ ਜਾਂ ਦੂਸਰੀਆਂ ਧਿਰਾਂ ਨੇ ਉਹਨਾਂ ਨੇ ਕੀਤਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਲਾਮਬੰਦ ਹੋ ਰਹੀਆਂ ਨੇ, ਇਹ ਮੈਸੇਜ ਅਮਰੀਕਾ ਤੋਂ ਵੀ ਜਾਣਾ ਜ਼ਰੂਰੀ ਸੀ ਕਿ ਵੀ ਇੱਥੇ ਸੋਲੀਡੈਰਿਟੀ ਦੇ ਨਾਲ ਖੜੇ ਨੇ। ਔਰ ਸ਼ਾਇਦ PR ਦੇ ਐਂਗਲ ਨੂੰ ਸਾਹਮਣੇ ਰੱਖਦੇ ਆ ਪਾਕਿਸਤਾਨ 'ਚ ਵੀ ਇਸ ਗੱਲ ਨੂੰ ਤਹਿਰੀਕ ਇਨਸਾਫ ਵਾਲਿਆਂ ਨੇ ਯਕੀਨੀ ਬਣਾਇਆ ਕਿ ਜਦੋਂ ਉਤਰਦੇ ਨੇ 에ਅਰਪੋਰਟ ਤੇ ਵੱਡਾ ਇਸਤਕਬਾਲ ਹੋਏ ਔਰ ਸਾਰੇ ਲੋਕ ਔਰ ਉਹਨੂੰ ਪੂਰਾ ਇੱਕ ਜਿਵੇਂ ਇੱਕ ਹੀਰੋ ਜਿੱਤ ਕੇ ਆਉਂਦਾ ਉਵੇਂ ਦਾ ਦਿੱਤਾ ਜਾਏ। ਸੋ ਇੰਨਾ ਕੁ ਤੁਹਾਨੂੰ ਪੋਲੀਟੀਕਲੀ ਕਰਨਾ ਵੀ ਪੈਂਦਾ ਕਿਉਂਕਿ ਅਲਟੀਮੇਟਲੀ ਡੈਮੋਕ੍ਰੇਸੀ ਹੈ, ਤੁਸੀਂ ਵੋਟਾਂ ਵੀ ਲੈਣੀਆਂ, ਸਰਵਾਈਵ ਵੀ ਕਰਨਾ ਹੈ, ਮੈਸੇਜ ਵੀ ਦੇਣਾ। ਪਰ ਕੁੱਲ ਮਿਲਾ ਕੇ ਜਿਹੜਾ ਅਮਰੀਕਨ ਕੰਟੈਕਸਟ ਦੇ ਨਾਲ ਟਰੰਪ ਨਾਲ ਮੀਟਿੰਗ ਵੀ ਔਰ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਜਿਹੜੇ ਨੇ ਇਹਨਾਂ ਦੇ ਉਹਨਾਂ ਦੇ ਪੀਸ ਇੰਸਟੀਚਿਊਟ ਸ਼ਾਇਦ ਉਹਦੇ 'ਚ ਵੀ ਉਹਨੇ ਬਿਲਕੁਲ ਬੇਖੌਫ ਹੋ ਕੇ, ਜਿਵੇਂ ਈਰਾਨ ਇਸ ਵੇਲੇ ਅਮਰੀਕਾ ਦੀ
ਜਿਹੜੀ ਹੈ ਫਰੰਟ ਬਰਨਰ ਦੇ ਉੱਤੇ ਈਰਾਨ ਵੀ ਆਇਆ ਹੋਇਆ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਜੇ ਈਰਾਨ ਦੇ ਨਾਲ ਕੋਈ ਛੇੜਛਾੜ ਔਰ ਹਮਲਾ ਹੁੰਦਾ ਹੈ ਇਹ ਵਰਸਟ ਡਿਜ਼ਾਸਟਰ ਹੋਏਗਾ ਅਫਗਾਨਿਸਤਾਨ ਨਾਲੋਂ ਵੀ। ਉਹਨੇ ਕਿਹਾ ਵੀ ਇਹ ਠੀਕ ਨਹੀਂ ਹੋਏਗਾ, ਤਾਂ ਇੱਕ ਵਾਰੀ ਤਬਾਹੀ ਹੋ ਸਕਦੀ ਹੈ, ਤੁਸੀਂ ਕਰ ਸਕਦੇ ਹੋ, ਲੇਕਿਨ ਇਹ ਟੈਰਰਿਜ਼ਮ ਨੂੰ ਅੱਗੋਂ ਬਰੀਡ ਕਰੇਗਾ। ਸੋ ਮੈਂ ਸਮਝਦਾ ਵੀ ਇਹੀ ਇੱਕ ਚੰਗੇ ਜਿਹੜੇ ਲੀਡਰ ਦੇ ਗੁਣ ਹੁੰਦੇ ਨੇ ਕਿ ਉਹ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦਾ ਹੋਏ, ਆਪਣੇ ਲੋਕਾਂ ਦੇ ਇੰਟਰਸਟ ਨੂੰ ਬਾਰਟਰ ਅਵੇ ਨਾ ਕਰੇ ਔਰ ਫਾਰਸਾਈਟਡਲੀ ਸੋਚੇ। ਸੋ ਮੈਂ ਕੁੱਲ ਮਿਲਾ ਕੇ ਦੇਖਦਾ ਕਿ ਇਸ ਮਾਮਲੇ ਦੇ ਵਿੱਚ ਇਸ ਟ੍ਰਿਪ ਨੂੰ ਸਫਲ ਸਕਸੈਸਫੁਲ ਟ੍ਰਿਪ ਕਿਹਾ ਜਾ ਸਕਦਾ ਹੈ। ਜੀ ਮਲਿਕ ਸਾਹਿਬ, ਜਿਵੇਂ ਇਮਰਾਨ ਖਾਨ ਸਾਹਿਬ ਦੇ ਨਾਲ ਮਤਲਬ ISI ਦੇ ਚੀਫ ਦਾ ਆਉਣਾ, ਫੌਜੀ ਮੁਖੀ ਦਾ ਆਉਣਾ, ਫਿਰ ਜਦੋਂ ਜਿਵੇਂ ਅਸੀਂ ਗੱਲ ਪਹਿਲਾਂ ਵੀ ਕੀਤੀ ਹੈ ਤੇ ਇਸ ਸਾਰੀ ਗੱਲਬਾਤ ਦਾ ਜਿਹੜਾ ਫੋਕਸ ਸੀ ਉਹ ਸੀ ਅਫਗਾਨਿਸਤਾਨ, ਉੱਥੇ ਕੀ ਹੋਣਾ, ਤਾਲਿਬਾਨ ਦੇ ਨਾਲ ਗੱਲਬਾਤ ਹੈ ਤੇ ਉਹਦੇ ਵਿੱਚੋਂ ਇੰਡੀਆ ਦਾ ਆਊਟ ਹੋਣਾ, ਜਿਹੜੀ ਸਾਰੀ ਇਹ 7 ਰਾਊਂਡਸ ਦੀ ਹੁਣ ਗੱਲਬਾਤ ਹੋਈ ਹੈ। ਤੇ ਇਹਦੇ ਵਿੱਚ ਮਤਲਬ ਜਦੋਂ ਹੁਣ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਚੇਂਜਸ ਨੇ ਉਹ ਆ ਰਹੀਆਂ ਨੇ, ਤਾਂ ਇਸ ਹਵਾਲੇ ਦੇ ਨਾਲ ਕੀ ਸਮਝਦੇ ਹੋ ਸਾਊਥ ਏਸ਼ੀਅਨ ਪੋਲਿਟਿਕਸ ਦੇ ਵਿੱਚ ਉਹਦੇ ਨਾਲ ਕੀ ਇੰਪੈਕਟ ਹੋਊਗਾ? ਦੇਖੋ, ਪਹਿਲੇ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਕੈਪੀਟਲ 1 ਅਰੀਨਾ ਤੇ ਜਿਹੜਾ 25 ਤੋਂ 30 ਹਜ਼ਾਰ ਬੰਦਾ ਉੱਥੇ ਆਇਆ, ਫੈਮਲੀਜ਼ ਆਈਆਂ ਅਮਰੀਕਾ ਕੈਨੇਡਾ ਤੋਂ, ਤੇ ਉਹ ਜਿਹੜੇ ਲੋਕ ਸੀ, ਕਿਉਂਕਿ ਜਿਹੜੇ 25,000 ਬੰਦੇ ਲੈ ਕੇ ਆਏ ਦਿਨ ਰਾਤ ਜਿਨ੍ਹਾਂ ਨੇ ਕੰਮ ਕੀਤਾ, ਖਾਸ ਤੌਰ ਤੇ PTI ਦੇ ਵਾਸ਼ਿੰਗਟਨ ਦੇ ਜੌਨੀ ਬਸ਼ੀਰ ਤੇ ਉਹਦੇ ਨਾਲ ਜਿਹੜੇ ਵੋਲੰਟੀਅਰ ਜਿੰਨੇ ਵੀ ਸਾਰੇ ਯੰਗ ਕੁੜੇ, ਕਾਲਜ ਦੀ ਕੁੜੀਆਂ ਤੇ ਮੁੰਡੇ ਸੀ, ਉਹ ਵਾਕਈ ਯਾਨੀ ਦਾਦ ਦੇ ਤੇ ਟ੍ਰਿਬਿਊਟ ਦੇ ਕਾਬਿਲ ਆ। ਉਹਨਾਂ ਨੇ ਬੜੀ ਮਿਹਨਤ ਕੀਤੀ। ਨਿਊਯਾਰਕ ਤੋਂ ਵੀ ਸਾਡੇ ਦੋਸਤ ਚੌਧਰੀ ਪਰਵੇਜ਼ ਰਿਆਜ਼ ਤੇ ਅਮਜਦ ਨਵਾਜ਼ ਤੇ ਜਰਸੀ ਤੋਂ ਸੈਮ ਖਾਨ, ਇਹਨਾਂ ਨੇ ਇਹ ਪੈਟਰਿਜ਼ਮ ਸੀ। ਔਰ ਇਹ ਜਿਹੜਾ ਜਿਹਨੇ ਵੀ ਇਹ ਪਲਾਨ ਬਣਾਇਆ ਸੀ ਕਿ ਡੋਨਲਡ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਇੱਕ ਦਿਨ ਪਹਿਲੇ ਕੈਪੀਟਲ 1 ਅਰੀਨਾ ਤੇ ਇਸ ਕਿਸਮ ਦਾ ਕੱਟ ਕਰੀਏ, ਉਹਦੇ ਯਾਨੀ ਉਹਦੇ ਫਾਇਦੇ ਕੀ ਹੋਣਗੇ? ਉਹਦੇ ਫਾਇਦੇ ਇਹ ਹੋਏ ਕਿ ਇਮਰਾਨ ਖਾਨ ਨੂੰ ਹੋਰ ਕੌਨਫੀਡੈਂਸ ਮਿਲਿਆ। ਜੀ ਤੁਸੀਂ ਦੇਖੋ, ਜਦੋਂ ਪ੍ਰੈਸ ਬਰੀਫਿੰਗ ਹੋਈ ਹੈ, ਡੋਨਲਡ ਟਰੰਪ ਨੇ ਜਿਹੜਾ ਪਿੱਛੇ ਕਹਿ ਪਾਕਿਸਤਾਨ ਨੂੰ ਡਿਸਟਰਸਟ ਕਹਿੰਦਾ ਸੀ, ਉਹਨੇ ਕਿਹਾ ਕਿ ਪਾਕਿਸਤਾਨੀ ਬੜੇ ਦਲੇਰ ਆ, ਬੜੇ ਯਾਨੀ ਸਖਤ ਜਾਨ ਆ, ਤੇ ਇਮਰਾਨ ਖਾਨ ਦੀ ਵੀ ਉਹਨੇ ਕਿਹਾ ਕਿ ਇਹ ਬੜਾ ਗੁੱਡ ਐਥਲੀਟ ਸੀ। ਅੱਛਾ, ਉਹਦੇ ਬਾਅਦ ਉਹ ਜਿਹੜੀ ਅੰਦਰ ਉਹਨਾਂ ਦੀ ਗੱਲ ਹੋਈ ਹੈ, ਜਿਹਦੇ ਅੰਦਰ ਸ਼ਾਹ ਮਹਿਮੂਦ ਕੁਰੈਸ਼ੀ ਫੋਰਨ ਮਿਨਿਸਟਰ ਵੀ ਸੀ ਔਰ ਮਾਈਕ ਪੋਂਪੀਓ ਵੀ ਸੀ, ਉਹਦੇ ਅੰਦਰ ਇਹ ਸਾਰੇ ਮਾਮਲਾਤ, ਖਾਸ ਤੌਰ ਤੇ ਜਿਹੜਾ ਅਫਗਾਨਿਸਤਾਨ ਦਾ ਮਸਲਾ ਸੀ, ਉਹਦੇ ਅੰਦਰ ਇੰਡੀਆ ਆਊਟ ਹੋ ਗਿਆ। ਇੰਡੀਆ ਨੇ ਤਕਰੀਬਨ ਕਈ ਬਿਲੀਅਨ ਡਾਲਰ ਅਫਗਾਨਿਸਤਾਨ ਦੇ ਅੰਦਰ ਖਰਚ ਕੀਤੇ, ਲੇਕਿਨ ਆਖਿਰ ਦੇ ਅੰਦਰ ਚੂੰਕਿ ਉਹ ਸਸਟੇਨ ਨਹੀਂ ਕਰ ਸਕਦਾ ਸੀ। ਪਾਕਿਸਤਾਨ ਦੇ ਬਗੈਰ ਅਫਗਾਨਿਸਤਾਨ ਦੇ ਅੰਦਰ ਅਮਨ ਨਹੀਂ ਆ ਸਕਦਾ ਸੀ, ਅਮਰੀਕਨ ਨੂੰ ਪਹਿਲੇ ਵੀ ਪਤਾ ਸੀ, ਲੇਕਿਨ ਉਹ ਇੰਡੀਆ ਸੋਹਣਾ ਮੁੰਡਾ ਬਣਿਆ ਸੀ ਤੇ ਇੰਡੀਆ ਨੇ ਕਿਹਾ ਸੀ ਮੈਂ ਜਾ ਕੇ ਉੱਥੇ ਕੁਝ ਕਰਾਂਗਾ। ਅੱਛਾ, ਹੁਣ ਪਾਕਿਸਤਾਨ ਦੀ ਜਿਹੜੀ ਆਰਮੀ ਦੀ ਪੂਰੀ ਕਿਆਦਤ ਹੈ, ਇਹ ਉੱਥੇ ਆਈ। ਹੁਣ ਜਨਰਲ ਕਮਰ ਜਵੇਦ ਬਾਜਵਾ, ਇੱਕ ਪਾਸੇ ਇਮਰਾਨ ਖਾਨ ਜਿਹੜੇ ਆ ਵਰਲਡ ਇੱਥੇ ਮਲਟੀਨੈਸ਼ਨਲ ਕੰਪਨੀ ਦੇ ਬੌਸਸ ਦੇ ਨਾਲ ਮਿਲ ਰਿਹਾ ਸੀ। IMF ਦੀ ਜਿਹੜੀ ਕ੍ਰਿਸਟੀਨ ਲੋਗਾਰਡ ਹੈ, ਜਿਹਨੇ ਹੁਣ ਇਸਤੀਫਾ ਵੀ ਦੇ ਦਿੱਤਾ ਹੈ, ਉਹਦੇ ਨਾਲ ਮੁਲਾਕਾਤ ਸੀ। ਵਰਲਡ ਬੈਂਕ ਦੀ ਜਿਹੜੀ ਕ੍ਰਿਸਟਾਲੀਨਾ ਜਿਓਵਰੀਆ, ਉਹਦੇ ਨਾਲ ਉਹਦੀ ਮੁਲਾਕਾਤ ਸੀ। ਦੂਸਰੇ ਪਾਸੇ ਜਨਰਲ ਬਾਜਵਾ ਜਿਹੜਾ ਹੈ, ਉਹ ਪੈਂਟਾਗਨ ਦੇ ਅੰਦਰ ਚੇਅਰਮੈਨ ਚੀਫ ਆਫ ਸਟਾਫ ਜਿਹੜਾ ਡੈਨਫੋਰਡ ਹੈ, ਜਨਰਲ ਡੈਨਫੋਰਡ, ਉਹਦੇ ਨਾਲ ਮਿਲ ਰਿਹਾ ਸੀ। ਉਹਦੇ ਬਾਅਦ ਦੂਸਰਾ ਜਨਰਲ ਜਿਹੜਾ ਹੈ ਮਾਈਕ ਮਿਲੀ, ਉਹਦੇ ਕੋਲੋਂ ਮਿਲ ਰਿਹਾ ਸੀ। ਉਹਦੇ ਬਾਅਦ ਮਾਈਕ ਪੋਂਪੀਓ ਨਾਲ ਉਹਦੀ ਮੁਲਾਕਾਤ ਹੋ ਰਹੀ ਸੀ, ਜਨਰਲ ਕੀਨ ਜੀਨ ਨਾਲ ਉਹਦੀ ਮੁਲਾਕਾਤਾਂ ਹੋ ਰਹੀਆਂ ਸੀ। ਤੇ ਇੰਨੀ ਸਾਰੇ ਅਮਰੀਕਨ ਆਰਮ ਫੋਰਸਿਸ ਦੇ ਜਿਹੜੇ ਜਨਰਲ ਤੇ ਮਰੀਨ ਦੇ ਜਨਰਲਸ ਦੇ ਨਾਲ ਅਗਰ ਇਹ ਪੈਂਟਾਗਨ ਦੇ ਅੰਦਰ ਬਹਿ ਕੇ ਦੋ ਵਾਰੀ ਯਾਨੀ ਪੈਂਟਾਗਨ ਯਾਨੀ ਗਏ ਆ 2 ਦਿਨਾਂ ਦੇ ਅੰਦਰ, ਤੇ ਜੋ ਕੁਝ ਹੋਇਆ ਉਹਦੇ ਅੰਦਰ ਇੱਕ ਨਵਾਂ ਨਕਸ਼ਾ ਸਾਊਥ ਏਸ਼ੀਆ ਦਾ ਖਿੱਚਿਆ ਗਿਆ ਹੈ, ਜਿਹਦੇ ਅੰਦਰ ਜਿੱਥੇ ਪਾਕਿਸਤਾਨ ਨੇ ਯਕੀਨ ਦਿਲਾਇਆ ਹੈ ਕਿ ਅਫਗਾਨਿਸਤਾਨ ਦੇ ਅੰਦਰ ਅਮਰੀਕਾ ਨੂੰ ਉਹ ਇੱਕ ਜਿਹੜਾ ਬਾਇਜ਼ਤ ਪੈਸੇਜ ਉਹ ਲੈਣਾ ਚਾਹੁੰਦੇ ਆ, ਜਿਹੜੀ ਤਾਰੀਖ ਉਹਨਾਂ ਦੀ ਵੀਅਤਨਾਮ ਦੇ ਅੰਦਰ ਜਿਹੜੀ ਬਣੀ ਸੀ, ਤੇ ਅੱਜ ਵੀ ਯਾਦ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਉਹ ਯਾਨੀ ਰੁਸਵਾ ਹੋ ਕੇ ਉੱਥੋਂ ਨਿਕਲੇ। ਤੇ ਪਾਕਿਸਤਾਨ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਹੈ। ਦੂਸਰੇ ਪਾਸੇ ਅਮਰੀਕਾ ਨੇ ਵੀ ਇਹ ਗਾਰੰਟੀ ਦਿੱਤੀ ਹੈ ਕਿ ਭਾਰਤ ਦਾ ਕਿਰਦਾਰ ਸਾਊਥ ਖਾਸ ਤੌਰ ਤੇ ਅਫਗਾਨਿਸਤਾਨ ਦੇ ਅੰਦਰ ਬਿਲਕੁਲ ਹੀ ਖਤਮ ਹੋ ਜਾਏਗਾ। ਪਾਕਿਸਤਾਨ ਨੂੰ ਯਾਨੀ ਉਹਨਾਂ ਨੇ ਫ੍ਰੀ ਹੈਂਡ ਦਿੱਤਾ ਹੈ
ਕਿ ਇਹ ਸਾਡਾ ਮਸਲਾ ਮੁਕਾਓ, ਕਿਉਂਕਿ ਜਿਹੜੇ ਅਫਗਾਨਿਸਤਾਨ ਦੇ ਤਾਲਿਬਾਨ ਆ ਉਹ ਅਗਰ ਕਿਸੇ ਦੀ ਗੱਲ ਸੁਣਦੇ ਤੇ ਪਾਕਿਸਤਾਨ ਦੇ ਜਿਹੜੇ ਮਜ਼ਹਬੀ ਜਮਾਤਾਂ ਔਰ ਖਾਸ ਤੌਰ ਤੇ ਇਮਰਾਨ ਖਾਨ ਸ਼ੁਰੂ ਤੋਂ ਕਹਿੰਦਾ ਰਿਹਾ ਇਹ ਜੰਗ ਸਾਡੀ ਨਹੀਂ ਸੀ ਜੀ ਤੇ ਇਹ ਉਹ ਮਸਲਾ ਸੀ ਅਫਗਾਨਿਸਤਾਨ ਦਾ, ਜਿਹਦੇ ਅੰਦਰ ਪਾਕਿਸਤਾਨ ਦੀ ਜਿਹੜੀ ਅਸਕਰੀ ਕਿਆਦਤ ਹੈ, ਫੌਜੀ ਕਿਆਦਤ ਇਹ ਤੇ ਪਾਕਿਸਤਾਨ ਦੀ ਜਿਹੜੀ ਇਲੈਕਟਡ ਗਵਰਨਮੈਂਟ ਹੈ, ਇਹ ਦੋਵੇਂ ਰੋਜ਼ ਮੁxtਲਿਫ ਮੀਟਿੰਗਸ ਕਰ ਰਹੇ ਸੀ ਤੇ ਇਹਨਾਂ ਨੇ ਮੁxtਲਿਫ ਮੀਟਿੰਗਸ ਦੇ ਅੰਦਰ, ਕਿਉਂਕਿ ਜਦੋਂ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਮਿਲਿਆ ਹੈ ਤੇ ਜਿਹੜਾ ਸੈਕਟਰੀ ਆਫ ਡਿਫੈਂਸ ਹੈ ਰਿਚਰਡ ਸਪੈਂਸਰ, ਇਹ ਇੱਕ ਪਾਸੇ ਮਾਈਕ ਪੋਂਪੀਓ ਮਿਲਦਾ ਹੈ ਇਮਰਾਨ ਖਾਨ ਨੂੰ ਤੇ ਉਹਨੂੰ ਕਹਿੰਦਾ ਕਿ ਵਾਸ਼ਿੰਗਟਨ ਦੇ ਅੰਦਰ ਕੈਪੀਟਲ ਅਰੀਨਾ ਦੇ ਅੰਦਰ ਜਿਸ ਤਰ੍ਹਾਂ ਦਾ ਸ਼ੋਅ ਤੁਸੀਂ ਕੀਤਾ ਹੈ, ਯੂ ਲੁੱਕ ਲਾਈਕ ਅ ਰੌਕ ਸਟਾਰ। ਇਹ ਰੌਕ ਸਟਾਰ ਇੱਥੇ ਬੜੀ ਤਾਰੀਫੀ ਉਸ ਦੇ ਅੰਦਰ ਕਹਿੰਦੇ ਆ ਤੇ ਇਹਦਾ ਸਿਆਸੀ ਮਸਲਾ ਇਹ ਹੁੰਦਾ ਹੈ ਕਿ ਤੁਸੀਂ ਇੱਥੇ ਵੀ ਇੰਨੀ ਇਸ ਕਾਬਿਲ ਹੋ ਕਿ ਤੁਸੀਂ ਸਾਡੇ ਗੜ੍ਹ ਦੇ ਅੰਦਰ ਆ ਕੇ 25-30 ਹਜ਼ਾਰ ਬੰਦਾ ਜਮ੍ਹਾਂ ਕਰ ਸਕਦੇ ਹੋ, ਇਟਸ ਮੀਨ ਯੂ ਆਰ ਕੈਪੇਬਲ ਪਰਸਨ। ਦੂਸਰੇ ਪਾਸੇ ਰਿਚਰਡ ਸਪੈਂਸਰ ਜਿਹੜਾ ਸੈਕਟਰੀ ਆਫ ਡਿਫੈਂਸ ਹੈ, ਉਹਦੇ ਨਾਲ ਜਦੋਂ ਜਨਰਲ ਬਾਜਵਾ ਦੀ ਮੁਲਾਕਾਤ ਹੋਈ ਤੇ ਉਹ ਡੀਲ ਇਹ ਹੋਈ ਆ ਕਿ ਪਾਕਿਸਤਾਨ ਨੂੰ ਜੋ ਕੁਛ ਇਨੀ ਮੁਸ਼ਕਲਾਤ ਆ, ਖਾਸ ਤੌਰ पे ਇਕਨੋਮਿਕ ਕ੍ਰਾਈਸਿਸ ਦੇ ਅੰਦਰ ਅਮਰੀਕਾ ਜਿਹੜਾ ਹੈ ਪਾਕਿਸਤਾਨ ਵਾਸਤੇ ਇਹ ਜਿਹੜਾ ਇੰਪੋਰਟ ਤੇ ਐਕਸਪੋਰਟ ਪਿੱਛੇ ਯਾਨੀ ਸਿਲਸਿਲਾ ਰੁਕਿਆ ਹੋਇਆ ਸੀ ਉਹਦੇ ਅੰਦਰ ਲੀਨੀਅੰਟ ਕਰੇਗਾ ਔਰ ਪਾਕਿਸਤਾਨ ਦੇ ਜਿਹੜੇ ਮੁਸ਼ਕਿਲ ਮਸਲੇ ਆ ਉਹ ਹੱਲ ਕਰੇਗਾ। ਉਹਦੇ ਬਾਅਦ ਪਾਕਿਸਤਾਨ, ਔਰ ਦੂਸਰੀ ਗੱਲ ਹੈ ਕਿ ਜਦੋਂ ਟਰੰਪ ਨੇ ਕਿਹਾ ਕਿ ਖਾਸ ਤੌਰ ਤੇ ਅਫਗਾਨਿਸਤਾਨ ਦੇ ਅੰਦਰ ਉਹ ਇੱਕ ਗੱਲ ਕਹੀ, ਮੈਂ ਚਾਹਾਂ ਤੇ 10 ਦਿਨ ਦੇ ਅੰਦਰ ਇਹ ਯਾਨੀ ਇੱਟ ਤੋਂ ਇੱਟ ਵਜਾ ਦਾ, ਤੇ ਇਮਰਾਨ ਖਾਨ ਨੇ ਉਸੇ ਵੇਲੇ ਇਹ ਹੁੰਦੀ ਹੈ ਯਾਨੀ ਨਾ ਅਗਰ ਕਿਸੇ ਦੀ ਲੀਡਰਸ਼ਿਪ ਦੇਖਣੀ ਆ ਕਿ ਇਹ ਹੁੰਦੀ, ਉਹਨੇ ਇਹ ਕਿਹਾ ਕਿ ਉਹਨਾਂ ਦੀ ਤੁਸੀਂ ਤਾਰੀਖ ਯਾਦ ਰੱਖੋ, ਉਹਨਾਂ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ। ਤੇ ਟਰੰਪ ਨੇ ਉਹਦੇ ਬਾਅਦ ਜਦੋਂ ਉਹ ਕਿਸੇ ਜਰਨਲਿਸਟ ਨੇ ਸਵਾਲ ਕੀਤਾ ਆਫੀਆ ਸਦੀਕੀ ਦਾ ਮੁੱਦਾ, ਕਿਉਂਕਿ ਆਫੀਆ ਸਦੀਕੀ ਦਾ ਮੁੱਦਾ ਪਾਕਿਸਤਾਨ ਦੇ 22 ਕਰੋੜ ਲੋਕ ਜਿਹੜੇ ਆ ਉਹਨੂੰ ਬੜਾ ਸੀਰੀਅਸ ਲੈਂਦੇ ਆ, ਤੇ ਇਮਰਾਨ ਖਾਨ ਨੇ ਇੱਕ ਛੋਟਾ ਜਿਹਾ ਇਸ਼ਾਰਾ ਦਿੱਤਾ ਸ਼ਕੀਲ ਆਫਰੀਦੀ ਜਿਹੜਾ ਕਿ ਇਹਨਾਂ ਦਾ ਬੰਦਾ ਹੈ, ਪੋਲੀਓ ਦੇ ਜਿਹਨੇ ਅਸਾਮਾ ਬਿਨ ਲਾਦਨ ਨੂੰ ਪੋਲੀਓ ਇਹਦੇ ਟੀਕੇ ਦੇ ਚੱਕਰ ਦੇ ਅੰਦਰ ਫੜਾਇਆ ਸੀ, ਤੇ ਉਹਨੇ ਇਹ ਕਿਹਾ ਕਿ ਆਫੀਆ ਸਦੀਕੀ ਦੇ ਬਦਲੇ ਦੇ ਅੰਦਰ ਸ਼ਕੀਲ ਆਫਰੀਦੀ ਅਸੀਂ ਦੇ ਸਕਦੇ ਕਿਉਂਕਿ ਉਹ ਇਹਨਾਂ ਵਾਸਤੇ ਹੀ ਆਲਰੇਡੀ ਕੰਮ ਕਰ ਰਿਹਾ ਸੀ। ਤੇ ਇਹਨੇ ਬੋਲਡ ਸਟੈਪ ਜਿਹੜਾ ਹੈ ਨਾ ਉਹ ਪਾਕਿਸਤਾਨ ਦੇ ਪਹਿਲੇ, ਹਾਲਾਂਕਿ ਨਵਾਜ਼ ਸ਼ਰੀਫ ਵੀ ਆਇਆ, ਉਹ ਇੱਕ ਪਰਚੇ ਦੇ ਅੰਦਰ ਸਵਾਲ ਲਿਖ ਕੇ ਲਿਆਂਦਾ ਸੀ ਮੋਦੀ ਦੀ ਤਰ੍ਹਾਂ, ਉਹਦੀ ਵੀ ਮੋਦੀ ਤੋਂ ਬਿਹਤਰ ਇੰਗਲਿਸ਼ ਬੋਲਦਾ ਸੀ ਲੇਕਿਨ ਉਹਨੂੰ ਪਤਾ ਨਹੀਂ ਹੁੰਦਾ ਸੀ, ਉਹ ਬਾਰ-ਬਾਰ ਪਰਚੀਆਂ ਕੱਢਦਾ ਸੀ। ਲੇਕਿਨ ਪਹਿਲੀ ਵਾਰੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਜ਼ਰ ਆਇਆ ਜਿਹਨੇ ਅਮਰੀਕਨ ਪ੍ਰੈਜ਼ੀਡੈਂਟ ਦੇ ਸਾਹਮਣੇ, ਵਾਈਟ ਹਾਊਸ ਦੇ ਸਾਹਮਣੇ ਜੋ ਵੀ ਉਹ ਯਾਨੀ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਸੀ ਉਹਨੇ ਉਹਦਾ ਜਵਾਬ ਜਿਹੜਾ ਹੈ ਤਸੱਲੀ ਬਖਸ਼ ਦਿੱਤਾ। ਤੇ ਇਹੀ ਵਜ੍ਹਾ ਹੈ ਕਿ ਜਦੋਂ ਕਿਆਦਤ ਔਰ ਫਿਰ ਜਨਰਲ ਬਾਜਵਾ ਉਹਦੀ ਵੀ ਇੱਕ ਰੈਪੂਟੇਸ਼ਨ ਜਿਹੜੀ ਹੈ ਆ ਕਿ ਉਹ ਬੜਾ ਸਟ੍ਰੇਟ ਫਾਰਵਰਡ ਸਟੇਟਸਮੈਨ ਟਾਈਪ ਦਾ ਜਨਰਲ ਹੈ, ਔਰ ਜਿਸ ਤਰ੍ਹਾਂ ਇੱਥੇ ਜਨਰਲ ਡੈਨਫੋਰਡ ਤੇ ਜਨਰਲ ਮਾਈਕ ਮਿਲੀ ਉਹਨੂੰ ਮਿਲੇ ਆ, ਔਰ ਜੋ ਕੁਛ ਔਰ ਖਾਸ ਤੌਰ ਤੇ ਰਿਚਰਡ ਸਪੈਂਸਰ ਜਿਹੜਾ ਡਿਫੈਂਸ ਸੈਕਟਰੀ ਹੈ, ਤੇ ਮੈਂ ਇਹ ਸਮਝਦਾ ਕਿ ਇਹ ਦੌਰਾ 40 ਸਾਲ ਬਾਅਦ ਅਗਰ ਦੇਖਿਆ ਜਾਏ ਤੇ ਇਸ ਕਿਸਮ ਦਾ ਕਾਮਯਾਬ ਦੌਰਾ ਮੈਂ ਨਹੀਂ ਦੇਖਿਆ ਕਿ ਪਾਕਿਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਦਾ ਹੋਏ ਜਿਹਦੇ ਅੰਦਰ ਆਵਾਮ ਨੇ ਵੀ ਉਹਦਾ ਸਾਥ ਦਿੱਤਾ, ਜਿਹੜਾ ਡਾਇਸਪੋਰਾ ਪਾਕਿਸਤਾਨੀ ਅਮਰੀਕਨ ਹੈ, ਪਾਕਿਸਤਾਨੀ ਕੈਨੇਡੀਅਨ ਹੈ, ਉਹਨਾਂ ਨੇ ਵੀ ਸਾਥ ਦਿੱਤਾ। ਤੇ ਮੈਂ ਸਮਝਦਾ ਕਿ ਡੋਨਲਡ ਟਰੰਪ ਨੇ ਜੋ ਕੁਝ ਇਮਰਾਨ ਖਾਨ ਮੰਗਣਾ ਚਾਹੁੰਦਾ ਸੀ ਤੇ ਸੋਚਦਾ ਸੀ, ਡੋਨਲਡ ਟਰੰਪ ਦੇ ਮੂੰਹ ਉਹ ਆਪ ਨਿਕਲਦਾ ਗਿਆ। ਤੇ ਇਹ ਮੈਂ ਸਮਝਦਾ ਕਿ ਇਹ ਸ਼ਟਲੌਕ ਡਿਪਲੋਮੇਸੀ ਜਿਹੜੀ ਆ ਇਹ ਕੰਮ ਆਈ ਹੈ। ਤੇ ਮੇਰੇ ਖਿਆਲ ਹੈ ਹੁਣ ਦੁਬਾਰਾ ਪਾਕਿਸਤਾਨ ਤੇ ਅਮਰੀਕਾ ਦਾ ਜਿਹੜਾ ਰਿਲੇਸ਼ਨ ਹੈ, ਜਿਹੜਾ 50s ਦੇ ਅੰਦਰ ਸੀਟੋ ਸੈਂਟੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ, ਮੇਰੇ ਖਿਆਲ ਹੈ ਦੁਬਾਰਾ ਉਹ ਰੰਗ ਦੁਬਾਰਾ ਚੜ੍ਹਦਾ ਪਿਆ ਹੈ, ਕਿਉਂਕਿ ਦੋਵੇਂ ਪਾਸੇ ਇੱਕ ਗੱਲ ਕਾਮਨ ਹੈ, ਦੋਵੇਂ ਮੂੰਹ ਦੇ ਬੜੇ ਖੁੱਲੇ ਆ ਜੀ। ਤੇ ਇਹ ਬਾਜ਼ ਵੇਲੇ ਜਿਹੜਾ ਆਊਟ ਸਪੋਕਨ ਹੁੰਦਾ ਹੈ ਉਹ ਬੜਾ ਯਾਨੀ ਖਾਸ ਤੌਰ ਤੇ ਪੋਲਿਟਿਕਸ ਦੇ ਅੰਦਰ ਉਹ ਔਰ ਡੀਲਸ ਤੇ ਡਿਪਲੋਮੈਟਿਕ ਜਿਹੜੇ ਐਗਰੀਮੈਂਟਸ ਹੁੰਦੇ ਆ, ਇਕਨੋਮਿਕ ਐਗਰੀਮੈਂਟਸ, ਉਹਦੇ ਵਾਸਤੇ ਇਸ ਕਿਸਮ ਦੀ ਜਿਹੜੀ ਪਰਸਨੈਲਿਟੀਜ਼ ਹੁੰਦੀ ਆ ਉਹ ਬਹੁਤ ਬਿਹਤਰ ਸਾਬਿਤ ਹੁੰਦੀ ਆ। ਜੀ ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਜਿਹੜੀਆਂ ਇਹ ਅਫਗਾਨਿਸਤਾਨ ਦੇ ਵਿੱਚ ਚੇਂਜਸ ਆ ਰਹੀਆਂ ਨੇ ਇਹਦੇ ਨਾਲ ਜਿਹੜੀ ਸਾਊਥ ਏਸ਼ੀਅਨ ਪੋਲਿਟਿਕਸ ਹੈ ਉਹ ਕਿੱਧਰ ਨੂੰ ਜਾਂਦੀ ਨਜ਼ਰ ਆਉਂਦੀ ਆ? ਦੇਖੋ ਇਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਕਿਆਸ ਰਾਈਆਂ ਦੇ ਉੱਤੇ ਖੜੀਆਂ ਨੇ। ਬੇਸ਼ੱਕ ਇੱਕ ਗੱਲਬਾਤ ਦਾ ਦੌਰ ਜਿਹਦੇ 7 ਰਾਊਂਡ ਚੱਲੇ ਉਹ ਮੁਕੰਮਲ ਹੋਇਆ ਹੈ, ਅਜੇ ਦੂਸਰੇ ਦੀ ਸ਼ੁਰੂਆਤ ਹੋਣੀ ਹੈ। ਕੁਝ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਤਾਲਿਬਾਨ ਅੜੇ ਹੋਏ ਨੇ, ਔਰ ਜੇ ਸਾਰੇ ਅਸੀਂ ਕੰਟੈਕਸਟ ਦੇ ਵਿੱਚ ਦੇਖੀਏ ਕਿ ਗਰਾਊਂਡ ਦੇ ਉੱਤੇ ਹਰ ਚੜ੍ਹਦੇ ਸੂਰਜ ਦੇ ਨਾਲ ਤਾਲਿਬਾਨ ਦਾ ਕੰਟਰੋਲ ਵੱਧਦਾ ਜਾ ਰਿਹਾ
ਜੇ ਉਹਨਾਂ ਕੋਲ ਪਹਿਲਾਂ 70% ਤੇ ਉਹਨਾਂ ਦੀ ਰੇਟ ਚੱਲਦੀ ਸੀ, ਹੁਣ ਉਹ 75 ਹੋ ਗਈ ਹੋਏਗੀ। ਇਸ ਲਈ ਉਹਨਾਂ ਨੇ ਇੱਕ ਗੱਲ ਨੂੰ ਸਮਝਿਆ ਹੋਇਆ ਹੈ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਇਹ ਨਹੀਂ ਹੈ ਕਿ ਜੀ ਸਾਲ ਤੋਂ ਨੈਗੋਸ਼ੀਏਸ਼ਨ ਚੱਲ ਰਹੀ ਹੈ ਤਾਂ ਉਹਨਾਂ ਨੇ ਆਪਣੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ। ਉਹ ਜੇ 2 ਦਿਨ ਪਹਿਲਾਂ ਵੀ ਕਾਬਲ ਦਾ ਕਦੇ ਇਹ ਖੂੰਜਾ ਕਦੇ ਉਹ ਖੂੰਜਾ, ਉਹ ਇਹ ਦੱਸ ਰਹੇ ਨੇ ਕਿ ਵੀ ਕੈਨ ਸਟ੍ਰਾਈਕ ਐਟ ਆਵਰ ਵਿਲ, ਕਿ ਵੀ ਸਾਰੇ ਤੁਸੀਂ ਸਾਡੇ ਕੰਟਰੋਲ 'ਚ। ਹੁਣ ਜੇ ਅਮਰੀਕਾ ਸਿਰਫ ਫੇਸ ਸੇਵਿੰਗ ਦੇ ਤੌਰ ਦੇ ਉੱਤੇ ਇਹ ਚਾਹੇਗਾ ਕਿ ਅਸ਼ਰਫ ਗਨੀ ਹਕੂਮਤ ਨੂੰ ਉਵੇਂ ਹੀ ਰਹਿਣ ਦਿੱਤਾ ਜਾਏ, ਹੋ ਸਕਦਾ ਫॉर ਸਮ ਟਾਈਮ ਉਹ ਉਹਨੂੰ ਰਹਿਣ ਦੇਣ, ਲੇਕਿਨ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਨਜ਼ੀਬੁੱਲਾ ਜਿਹੜਾ ਫਾਈਨਲੀ ਉਸ ਨੂੰ ਜਿਹੜਾ ਉਹ ਹੈਂਗ ਕਰ ਦਿੱਤਾ ਸੀ ਤਾਲਿਬਾਨ ਨੇ, ਉਸੇ ਲਾਈਨ ਦੇ ਉੱਤੇ ਹੀ ਇਹ ਗੱਲ ਜਾਏਗੀ। ਸੋ ਪਾਕਿਸਤਾਨ ਆਪਣੇ ਲੈਵਲ ਤੇ, ਕਿਉਂਕਿ ਮੈਂ ਜਿਵੇਂ ਕਿਹਾ ਕਿ ਇੱਕੋ ਇੱਕ ਇਮਰਾਨ ਖਾਨ ਹੈ ਜਿਹਦੀ ਕ੍ਰੈਡੀਬਿਲਿਟੀ ਤਾਲਿਬਾਨ ਦੇ ਨਾਲ ਹੈ, ਔਰ ਉਹ ਗਾਰੰਟੀ ਕਰ ਸਕਦਾ ਹੈ ਕਿ ਭਾਈ ਉਹ ਪ੍ਰੀਵੇਲ ਕਰੇਗਾ। ਉਸ ਤੋਂ ਬਾਅਦ ਕੀ ਹੋਏਗਾ, ਕੋਈ ਪਠਾਣਾ ਦੇ ਜਿਹੜਾ ਉਹਨਾਂ ਦੀ ਸੁਸਾਇਟੀ ਵੀ ਹੈ, ਕੋਈ ਹੋਮੋਜੀਨਸ ਤਾਂ ਨਹੀਂ ਹੈ, ਟ੍ਰਾਈਬਲ ਸੁਸਾਇਟੀ ਹੈ, ਟ੍ਰਾਈਬਸ ਦੇ ਆਪਣੇ ਝਗੜੇ ਖੜੇ ਹੋ ਜਾਂਦੇ ਨੇ। ਔਰ ਇਸ ਲਈ ਜਿਹੜਾ ਇਸ ਬਾਰੇ ਤਾਂ ਮੈਂ ਅਜੇ ਕੋਈ ਸ਼ੋਰ ਨਹੀਂ ਹੈ ਕਿ ਵੀ ਅਮਰੀਕਨ, ਔਰ ਮੈਨੂੰ ਇਹ ਲੱਗਦਾ ਕਿ ਜਿਹੜੀ ਇਹਨਾਂ ਦੀ ਐਗਜ਼ਿਟ ਵੀ ਹੋਏਗੀ ਉਹ ਫੇਜ਼ਸ 'ਚ ਹੋਏਗੀ, ਉਹ ਇੱਕਦਮ ਹੋਣੀ ਵੀ ਨਹੀਂ ਚਾਹੀਦੀ। ਉਹ ਪਾਕਿਸਤਾਨ ਲਈ ਵੀ ਬਿਹਤਰ ਨਹੀਂ ਹੈ, ਅਮਰੀਕਾ ਲਈ ਵੀ ਬਿਹਤਰ ਨਹੀਂ ਹੈ। ਜੇ ਐਜ਼ ਐਨ ਅਮਰੀਕਨ ਅਸੀਂ ਅਮਰੀਕਾ ਦਾ ਇੰਟਰਸਟ ਵੀ ਦੇਖੀਏ ਔਰ ਆਪਣੇ ਇੱਕ ਦੋਸਤ ਮੁਲਕ ਦੇ ਨਾਤੇ, ਇੱਕ ਹਮਸਾਇਆ ਮੁਲਕ ਦੇ ਨਾਤੇ ਪਾਕਿਸਤਾਨ ਦੇ ਇੰਟਰਸਟ ਵੀ ਦੇਖੀਏ ਕਿ ਇਹ ਗ੍ਰੈਜੂਅਲ ਹੋਏਗੀ। ਸਾਊਥ ਏਸ਼ੀਆ ਦਾ ਕੀ ਇੰਪੈਕਟ ਹੋਏਗਾ, ਇੱਕ ਗੱਲ ਤਾਂ ਜ਼ਾਹਰ ਹੈ ਕਿ ਵੀ ਜਿਹੜਾ ਉਹ ਕੀ ਇੱਕ ਉੱਥੇ ਫਰੇਜ਼ ਯੂਜ਼ ਕਰਦੇ ਨੇ ਕਿ ਵੀ ਪਤਾ ਨਹੀਂ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਕਿਆ ਦੀਵਾਨਾ, ਇਹ ਜਿਹੜੇ ਉੱਥੇ ਜਾ ਕੇ ਕਾਬਲ 'ਚ ਨੱਚਣਾ ਚਾਹੁੰਦੇ ਸੀ ਬਿਨਾਂ ਚੀਚੀ ਨੂੰ ਸਿਰਫ ਲਹੂ ਲਾ ਕੇ, ਬਿਨਾਂ ਕੋਈ ਕੁਰਬਾਨੀ ਦਿੱਤੇ, ਇਹ ਤਾਂ ਇਕੱਲੇ ਇਹੀ ਨਹੀਂ ਕਿ ਗਰਾਊਂਡ 'ਚੋਂ ਬਾਹਰ ਹੋਏ ਤਾਂ ਪਿੰਡੋਂ ਹੀ ਬਾਹਰ ਕੱਢ ਦਿੱਤਾ ਵੀ ਤੁਹਾਡਾ ਤੇ ਇੱਥੇ ਕੋਈ ਵੜਨ ਤੇ ਹੀ ਪਾਬੰਦੀ ਹੈ। ਇਹ ਗੱਲ ਪਾਕਿਸਤਾਨ ਨੇ ਯਕੀਨੀ ਵੀ ਬਣਾਈ ਔਰ ਜ਼ਰੂਰੀ ਵੀ ਸੀ, ਕਿਉਂਕਿ ਇਸ ਨਾਲ ਪਾਕਿਸਤਾਨ ਨੂੰ ਇਹ ਸੀ ਕਿ ਵੀ ਇੱਕ ਪਾਸੇ ਤਾਂ ਈਸਟਰਨ ਸਰਹੱਦ ਤੋਂ ਉਹਨਾਂ ਨੇ ਲਾਈਨ ਆਫ ਕੰਟਰੋਲ 'ਚ ਰੋਜ਼ਾਨਾ ਕੁਛ ਨਾ ਕੁਛ ਕਰਦੇ ਨੇ, ਉੱਥੇ ਗੜਬੜ, ਔਰ ਇਧਰੋਂ ਅਫਗਾਨਿਸਤਾਨ ਦੇ ਨਾਲ ਉਸ ਕਿਸਮ ਦੇ ਜਿਹੜਾ ਰਜੀਮ ਜਿਹੜਾ ਪ੍ਰੋ ਇੰਡੀਆ ਉਹਦੇ ਨਾਲ ਵੜ ਕੇ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਆਲਰੇਡੀ ਗੜਬੜ ਕਰਵਾਈ। ਔਰ ਮੈਂ ਸਮਝਦਾ ਵੀ ਜੇ ਅੱਜ ISI ਚੀਫ ਜਾਂ ਫੌਜੀ ਜਨਰਲ ਬਾਜਵਾ ਆਏ ਨੇ, ਇਹ ਕੋਈ 에ਅਰ ਕੰਡੀਸ਼ਨ ਰੂਮਾਂ 'ਚ ਬੈਠੀ ਹੋਈ ਫੌਜ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਜਾਂ ਏਜੰਸੀਆਂ ਨੂੰ ਨਹੀਂ, ਉਹਨਾਂ ਨੇ ਵਾਰ ਹਾਰਡਨਡ ਆਰਮੀ ਹੈ, ਉਹਨਾਂ ਨੇ 18 ਸਾਲ ਉਹ ਪ੍ਰੈਸ਼ਰ ਵੀ ਸਹਿ, ਔਰ ਵਿਦਨ ਕੰਟਰੀ ਜਿਹੜੀ ਭਾਰਤੀ ਏਜੰਸੀਆਂ ਔਰ ਦੂਸਰੇ ਮੁਲਕਾਂ ਨੇ ਉੱਥੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਵਿਦਨ ਏਜੰਸੀ ਏਰੀਆ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰ ਉਹ ਤਾਲਿਬਾਨ, ਪਾਕਿਸਤਾਨੀ ਤਾਲਿਬਾਨ ਖੜੇ ਕਰ ਦਿੱਤੇ ਸੀ ਲਿਆ ਕੇ, ਕੋਈ ਹੋਰ ਇਦਾਂ ਦੇ ਕਈ ਗਰੁੱਪ, ਉਹਨਾਂ ਸਾਰਿਆਂ ਨੂੰ ਡੀਲ। ਸੋ ਮੈਂ ਸਮਝਦਾ ਵੀ ਪਾਕਿਸਤਾਨ ਔਨ ਫਰਮ ਫੁਟਿੰਗ ਹੈ ਜੀ, ਇੰਡੀਆ ਅਫਗਾਨਿਸਤਾਨ ਤੋਂ ਬਾਹਰ ਹੈ। ਔਰ ਜਿਹੜਾ ਫਿਕਰ ਹੁਣ ਖਾ ਰਿਹਾ ਇੰਡੀਆ ਨੂੰ, ਇਹ ਐਵੇਂ ਨਹੀਂ ਮੋਦੀ ਨੇ ਕਿਹਾ ਹੁਣ ਮੁੱਕਰੀ ਜਾਣ ਕਿ ਜੀ ਕਸ਼ਮੀਰ ਦੀ ਮੀਡੀਏਸ਼ਨ ਕਰਾਓ। ਹੁਣ ਪਠਾਣਾ ਦੀ ਹਿਸਟਰੀ ਅਫਗਾਨ ਕਬੀਲਿਆਂ ਦੀ ਤੁਸੀਂ 5000 ਸਾਲ ਦੀ ਦੇਖ ਲਓ, ਉਹਨਾਂ ਨੇ ਘਰ ਤੇ ਨਹੀਂ ਬਹਿਣਾ ਚੁੱਪ ਕਰਕੇ। ਅਲਟੀਮੇਟਲੀ ਚਲੋ ਅਮਰੀਕਾ ਦੇ ਖਿਲਾਫ ਨਹੀਂ ਕਰਨਗੇ, ਉਧਰ ਤਾਂ ਉਹਨਾਂ ਨੂੰ, ਔਰ ਉਹ ਜਿਹੜਾ ਨੈਕਸਟ ਖਿੱਤਾ ਰਹਿ ਜਾਂਦਾ ਹੈ ਉਹ ਕਸ਼ਮੀਰ ਹੈ। ਸੋ ਉਹਨਾਂ ਨੂੰ ਇਹ ਡਰ ਹੈ ਵੀ ਅਜੇ ਤਾਂ ਕਸ਼ਮੀਰੀ ਨਹੀਂ ਪੈਰ ਲੱਗਣ ਦਿੰਦੇ, ਤੇ ਜਦੋਂ ਉਹ ਉਧਰੋਂ ਵਿਹਲੇ ਹੋ ਕੇ ਪੂਰੀ ਆਪਣੀ ਜਿੱਤ ਦੀ ਈਦ ਮਨਾ ਕੇ ਇੱਧਰ ਨੂੰ ਮੁੜੇ ਤੇ ਉਹਨਾਂ ਨੂੰ ਕਿਵੇਂ ਸੰਭਾਲਾਂਗੇ। ਸੋ ਜ਼ਾਹਰ ਹੈ ਵੀ ਇਸ ਮਾਮਲੇ 'ਚ ਵੀ ਪਾਕਿਸਤਾਨ ਦੇ ਲਈ ਔਰ ਕਸ਼ਮੀਰੀਆਂ ਦੇ ਲਈ ਵੀ ਇੱਕ ਮਾਕੂਲ ਮੌਕਾ ਨਿਕਲ ਸਕਦਾ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਮੈਂ ਬਲਾਈਂਡਲੀ ਸਪੋਰਟ ਤਾਂ ਨਹੀਂ ਕਰਦਾ ਕਿ ਜੇ ਅਮਰੀਕਾ ਇਹਦੀ ਮੀਡੀਏਸ਼ਨ ਕਰਦਾ, ਪਰ ਪਾਕਿਸਤਾਨ ਦੀ ਜਿਹੜੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਇੱਕ ਵਾਰੀ ਮੀਡੀਏਸ਼ਨ ਦੀ ਗੱਲ ਨੂੰ ਐਕਸੈਪਟ ਕਰ ਲਿਆ ਜਾਂਦਾ ਹੈ, ਫਿਰ ਇਹ ਹੋਏਗਾ ਕਿ ਭਾਈ ਇਹਦੇ ਲਈ ਕ੍ਰਾਈਟੇਰੀਆ ਉਹੀ ਰੱਖਿਆ ਜਾਏ ਲੋਕਾਂ ਦੀ ਵਿਲ, ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ। ਕਿਉਂਕਿ ਹੂ ਨੋਜ਼ ਕੱਲ ਨੂੰ ਤੁਸੀਂ ਸਾਰਾ ਅੱਖਾਂ ਬੰਦ ਕਰਕੇ, ਜਿਵੇਂ ਸਾਡੀ ਸਿੱਖ ਲੀਡਰਸ਼ਿਪ ਨੇ 47 'ਚ ਰੱਖਦਾ ਜੀ, ਜੋ ਠੀਕ ਹੈ ਜੀ, ਗਾਂਧੀ ਨਹਿਰੂ ਨੇ ਪ੍ਰੋਮਿਸ ਕਰ ਲਿਆ ਜੀ, ਫਿਰ ਤੁਸੀਂ ਕੀ ਕੱਢ ਲਓਗੇ। ਅੱਜ ਟਰੰਪ ਹੈਗਾ, ਕੱਲ ਨੂੰ ਨਹੀਂ ਹੁੰਦਾ, ਹੋਰ 2 ਸਾਲ ਬਾਅਦ, ਜਾਂ ਉੱਥੇ ਹੀ ਕੋਈ ਹੋਰ ਪ੍ਰਵੇਲ ਕਰ ਜਾਂਦਾ, ਜਿਵੇਂ ਉੱਥੇ ਮਾਊਂਟ ਬੈਟਨ ਤੋਂ ਕੀ ਨਹੀਂ ਕਰਵਾਇਆ 47 'ਚ ਇਹਨਾਂ ਨੇ। ਸੋ ਇਹ ਲੇਕਿਨ ਪਾਕਿਸਤਾਨ ਦੀ ਇਹ ਇਨਸਿਸਟੈਂਸ ਕਿ ਵੀ ਇਹਦੀ ਮੀਡੀਏਸ਼ਨ ਹੋਣੀ ਚਾਹੀਦੀ ਹੈ, ਵੀ ਇਹਨੂੰ ਨਿਬੇੜੋ। ਜਿਹੜੀ ਗੱਲ ਇਮਰਾਨ ਖਾਨ ਦੀ ਸੀ ਕਿ ਵੀ ਅਸੀਂ ਯਰਗਮਾਲ ਬਣੇ ਹੋਏ 70 ਸਾਲ ਤੋਂ, ਸਾਡੀਆਂ ਬੇਸਿਕ ਪ੍ਰੋਬਲਮਸ ਨੇ ਸਬ ਕੰਟੀਨੈਂਟ ਦੀਆਂ, ਔਰ ਇਹਦਾ ਹੱਲ ਹੈ ਕਿ ਕਸ਼ਮੀਰ ਨੂੰ। ਸੋ ਮੈਂ ਸਮਝਦਾ
ਵੀ ਕੁੱਲ ਮਿਲਾ ਕੇ ਇੰਡੀਆ ਦਾ ਜਿਹੜਾ ਇੱਕ ਮਸਨੂਈ ਜਿਹਾ ਪਿਆਰ ਅਮਰੀਕਾ ਨਾਲ ਡਿਵੈਲਪ ਹੋਇਆ ਸੀ ਉਹਨੂੰ ਵੀ, ਔਰ ਈਵਨ ਇਹ ਜੇ ਇਹਨੂੰ ਡਿਪਲੋਮੈਟਿਕ ਤੌਰ ਦੇ ਉੱਤੇ ਕਹਿਣਾ ਹੋਏ, ਇਹ ਬਹੁਤ ਵੱਡਾ ਸੈਟਬੈਕ ਲੱਗਿਆ ਇੰਡੀਆ ਨੂੰ। ਕਸ਼ਮੀਰ ਦਾ ਹੋਏਗਾ ਨਹੀਂ ਹੋਏ ਤਾਂ ਜੇ ਇਹਨੂੰ ਪਿੱਛੇ ਵੀ ਕਰ ਦਿਓ, ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਹੈ ਕਿ ਵੀ ਤੁਸੀਂ ਆਪਣੇ ਲੋਕਾਂ ਨੂੰ ਕੀ ਝੂਠ ਵੇਚ ਰਹੇ ਹੋ, ਉੱਥੇ ਜਾ ਕੇ ਕੀ ਤਰਲੇ ਕਰ ਰਹੇ ਹੋ। ਤੇ ਜੇ ਹੁਣ ਉਹਨਾਂ ਦੇ ਡਿਨਾਈ ਕਰ ਰਹੇ ਨੇ, ਅਮਰੀਕਨ ਵੀ ਬੈਠੇ ਦੇਖ ਰਹੇ ਨੇ ਕਿ ਬਈ ਇਹ ਚੰਗੇ ਬੰਦੇ ਨੇ, ਇਹ ਇਹਨਾਂ ਦਾ ਮੂੰਹ ਹੋਰ ਹੈ, ਅੱਖਾਂ 'ਚੋਂ ਕੁਝ ਹੋਰ ਨਿਕਲ ਰਿਹਾ ਹੈ ਔਰ ਗੱਲ ਕੁਝ ਹੋਰ ਕਰਦੇ ਨੇ, ਦਿਖਾਉਂਦੇ ਕੁਝ ਹੋਰ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਊਥ ਏਸ਼ੀਆ 'ਚ ਔਰ ਸਿੱਖ ਫੈਕਟਰ ਆਫ ਕੋਰਸ ਪਾਕਿਸਤਾਨ ਜੇ ਸਟਰੋਂਗਰ ਐਮਰਜ ਹੁੰਦਾ ਹੈ, ਸਟੇਬਲ ਐਮਰਜ ਹੁੰਦਾ ਹੈ, ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਇੰਪਰੂਵਮੈਂਟ ਵੱਲ ਜਾਂਦੀ ਹੈ, ਚਾਈਨਾ ਨਾਲ ਆਲਰੇਡੀ ਹੈ, ਕਰਤਾਰਪੁਰ ਕੋਰੀਡੋਰ ਬੇਸ਼ੱਕ ਉਸ ਇੰਡੋਰ ਸਟੇਡੀਅਮ 'ਚ ਇਮਰਾਨ ਖਾਨ ਔਰਾਂ ਦੀ ਜਿਹੜੀ ਤਕਰੀਰ ਸੀ ਉਹ ਤਾਂ ਜਿਵੇਂ ਮੈਂ ਕਿਹਾ ਮੋਰ ਫੋਕਸਡ ਆਪਣੇ ਪਾਰਟੀ ਔਰ ਆਪਣੇ ਕਾਡਰ ਤੋਂ ਸੀ, ਆਪੋਜੀਸ਼ਨ ਨੂੰ ਰਗੜੇ ਵੀ ਦਿੱਤੇ ਉਹਨਾਂ ਨੇ। ਲੇਕਿਨ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਨੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਜ਼ਿਕਰ ਕੀਤਾ ਔਰ ਉਹ ਸ਼ਾਂਤੀ ਔਰ ਪਿਆਰ ਔਰ ਅਮਨ ਦੇ ਦਰਵਾਜ਼ੇ ਖੁੱਲਣ ਦੀ ਗੱਲ ਕੀਤੀ, ਜਿਹੜਾ ਇੱਕ ਫੈਕਟਰ ਅਲਟੀਮੇਟਲੀ ਜਿਉਂ-ਜਿਉਂ ਗੱਲਬਾਤ ਅੱਗੇ ਤੁਰੇਗੀ, ਸਿੱਖ ਫੈਕਟਰ ਜਿਹੜਾ ਹੈ ਉਸ ਸਾਊਥ ਏਸ਼ੀਆ ਦੇ ਵਿੱਚ ਐਜ਼ ਏ ਥਰਡ ਪਾਰਟੀ ਦੋ ਸਿਵਲਾਈਜੇਸ਼ਨਸ ਦੇ ਵਿਚਕਾਰ ਇੱਕ ਵਾਘਾ ਤੋਂ ਜਿਹੜਾ ਜਮਨਾ ਤੱਕ ਸਿੱਖ ਬਫਰ ਸਟੇਟ, ਇਧਰ ਜਮਨਾ ਪਾਰ ਦੀ ਹਿੰਦੂ ਸਿਵਲਾਈਜੇਸ਼ਨ ਔਰ ਜ਼ਾਹਰ ਹੈ ਕਿ ਪਾਕਿਸਤਾਨੀ ਸਟੇਟ ਦੇ ਵਿਚਕਾਰ ਸਿੱਖ ਫੈਕਟਰ ਜਿਹੜਾ ਹੈ ਉਹ ਉਹੀ ਪਰਮਾਨੈਂਟ ਸਟੇਬਿਲਿਟੀ ਦੀ ਔਰ ਅਮਨ ਦੀ ਔਰ ਖੁਸ਼ਹਾਲੀ ਦੀ ਜਾਮਨੀ ਹੈ। ਜੀ ਮਲਿਕ ਸਾਹਿਬ, ਤੁਸੀਂ ਕਿਵੇਂ ਜ਼ਿਕਰ ਕਰਦੇ ਹੋ, ਜਿਵੇਂ ਡਾਕਟਰ ਸਾਹਿਬ ਨੇ ਅਖੀਰ ਦੇ ਵਿੱਚ ਗੱਲ ਕੀਤੀ ਹੈ ਵੀ ਸਿੱਖਾਂ ਦਾ ਇੱਕ ਆਪਣਾ ਰੋਲ ਹੈ ਇਸ ਸਾਰੇ ਪਾਰਟ ਦੇ ਵਿੱਚ, ਉਹਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਵੀ ਜ਼ਿਕਰ ਹੁੰਦਾ ਜਾਂ ਇੱਕ ਅਹਿਮ ਰੋਲ ਬਣ ਜਾਂਦਾ ਜਦੋਂ ਜਿਹੜੀ ਅਸੀਂ ਕਹਿ ਦਿੰਦੇ ਹਾਂ ਵੀ ਜਿਹੜੀ ਜੀਓਗ੍ਰਾਫਿਕਲ ਲੋਕੇਸ਼ਨ ਹੈਗੀ ਹੈ ਇਸ ਕੋਰੀਡੋਰ ਦੀ, ਸ਼ਾਂਤੀ ਦਾ ਕੋਰੀਡੋਰ ਹੈ, ਤੇ ਅਦਰਵਾਈਜ਼ ਵੀ ਸਿੱਖ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਜਦੋਂ ਅਸੀਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੇ ਦਰਮਿਆਨ ਦੇਖਦੇ ਹਾਂ ਤੇ ਨਾਲ ਹੀ ਜਿਵੇਂ ਅਸੀਂ ਅਮਰੀਕਾ ਦੀ ਇਹਦੇ ਵਿੱਚ ਓਵਰਆਲ ਗੱਲ ਕਰ ਰਹੇ ਹਾਂ? ਮੈਂ ਕਈ ਮਹੀਨੇ ਪਹਿਲਾਂ ਇੱਥੇ ਪ੍ਰੋਗਰਾਮ ਦੇ ਅੰਦਰ ਕੁਝ ਗੱਲਾਂ ਜਿਹੜੀਆਂ ਬੰਦਾ ਸਕਿੰਟਾਂ ਦੇ ਅੰਦਰ ਜ਼ਹਿਨ ਦੇ ਅੰਦਰ ਆਉਂਦੀਆਂ ਤੇ ਬੰਦਾ ਬੋਲ ਦਿੰਦਾ ਹੈ, ਤੇ ਮੈਂ ਇੱਕ ਗੱਲ ਕਹੀ ਸੀ ਕਿ ਖਾਲਿਸਤਾਨ ਦਾ ਰਸਤਾ ਜਿਹੜਾ ਹੈ ਉਹ ਇੱਕ ਵਕਤ ਸੀ ਕਿ ਲੋਕ ਕਹਿੰਦੇ ਸੀ ਕਿ ਵਾਇਆ ਅੰਮ੍ਰਿਤਸਰ ਜਾਂਦਾ ਹੈ, ਤੇ ਮੈਂ ਗੱਲ ਕੀਤੀ ਸੀ ਕਿ ਹੁਣ ਸ਼੍ਰੀਨਗਰ ਤੋਂ ਲੱਗ ਰਿਹਾ ਹੈ ਕਿ ਇਹ ਰਸਤਾ ਪੰਜਾਬ ਦੀ ਤਰਫ ਆ ਰਿਹਾ ਹੈ। ਤੇ ਜਿਹੜਾ ਕਸ਼ਮੀਰ ਅੱਜ ਪਾਕਿਸਤਾਨ ਦੇ ਕੋਲ ਹੈ, ਇਹ 1948 ਦੇ ਅੰਦਰ ਇਹ ਕਬਾਇਲੀ ਪਠਾਨਾਂ ਨੇ ਇਹਨਾਂ ਕੋਲ ਜਿਹੜੀਆਂ ਉਹ ਬੰਦੂਕਾਂ ਹੁੰਦੀ ਸੀਆਂ, ਕਬਾਇਲੀ ਬੰਦੂਕਾਂ, ਉਹ ਲੈ ਕੇ ਇਹ ਕਸ਼ਮੀਰ ਸਾਨੂੰ ਦਿੱਤਾ ਸੀ, ਜਿਹੜੇ ਅੱਜ ਅਮਰੀਕਾ ਨੂੰ ਨੱਥ ਪਾ ਕੇ ਤੇ ਪਹਿਲੇ ਸੋਵੀਅਤ ਯੂਨੀਅਨ ਨੂੰ ਉਹ ਲਕੀਰਾਂ ਕਢਾ ਚੁੱਕੇ ਆ। ਤੇ ਉਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਪਠਾਨ ਉੱਥੋਂ ਫਾਰਗ ਹੋਣ, ਕਿਉਂਕਿ ਪਠਾਨਾਂ ਦੇ ਨਾਲ ਇਹ ਕਬਾਇਲ, ਇਹ ਦੁਨੀਆ ਦੇ ਅਜੀਬ ਕਬੀਲੇ ਆ, ਇਹਨਾਂ ਦੇ ਅੰਦਰ ਕਿਹਾ ਜਾਂਦਾ ਕਿ ਪਠਾਨ ਮਰਤਾ ਹੈ ਉਸਕਾ ਇੰਤਕਾਮ ਨਹੀਂ ਮਰਤਾ। ਇਹਨਾਂ ਦਾ ਇੰਤਕਾਮ ਚੱਲਦਾ ਰਹਿੰਦਾ, ਸਦੀਆਂ ਇਹਨਾਂ ਦੇ ਇੰਤਕਾਮ, ਇਹ ਇੱਕ ਦੂਸਰੇ ਨੂੰ ਮਾਰਦੇ ਆ ਔਰ ਕੋਈ ਬਈਤ ਨਹੀਂ ਆ ਕਿ ਇਹ ਜਿਹੜਾ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਪਠਾਨ ਜਿਹੜਾ ਹੈ ਕਿ ਉਹ ਜਗੰਜੂ ਹੈ ਸਾਡੇ ਪੰਜਾਬੀਆਂ ਦੀ ਤਰ੍ਹਾਂ, ਤੇ ਉਹਨਾਂ ਦੀ ਵੀ ਇੱਕ ਹਿਸਟਰੀ ਹੈ, ਯਾਨੀ ਦਲੇਰੀ ਦੀ ਇੱਕ ਹਿਸਟਰੀ ਹੈ, ਤੇ ਕੋਈ ਬਈਤ ਨਹੀਂ ਹੈ। ਲੇਕਿਨ ਕਰਤਾਰਪੁਰ ਦਾ ਚੂੰਕਿ ਅਗਰ ਮੋਦੀ ਦੇ ਮੂੰਹ ਅਗਰ ਇਸ ਕਿਸਮ ਦੇ ਅਲਫਾਬੇਟ ਨਿਕਲਦੇ ਪਏ ਆ ਤੇ ਕੋਈ ਬਈਤ ਨਹੀਂ ਆ ਉਹਨੇ ਟਰੰਪ ਜਿਹੜਾ ਹੈ ਕਿਸੇ ਅਗਲੀ ਮੁਲਾਕਾਤ ਜਾਂ ਅਗਲੀ ਯਾਤਰਾ ਤੇ ਮੋਦੀ ਆਇਆ ਹੈ ਵਾਈਟ ਹਾਊਸ ਤੇ ਟਰੰਪ ਨੂੰ ਇੱਕਦਮ ਯਾਦ ਆ ਜਾਏ ਮੋਦੀ ਨੇ ਇਹ ਵੀ ਕਿਹਾ ਹੈ ਕਿ ਸਾਡੀ ਜਾਨ ਪੰਜਾਬ ਤੋਂ ਵੀ ਛੁਡਾ ਦਿਓ। ਲੇਕਿਨ ਕਰਤਾਰਪੁਰ ਦਾ ਜਿਹੜਾ ਮਸਲਾ ਹੈ ਇੰਡੀਅਨ ਸਰਕਾਰ ਉਹਦੇ ਵਾਸਤੇ ਸੀਰੀਅਸ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਰਤਾਰਪੁਰ ਸਿਰਫ ਇੱਕ ਕੋਰੀਡੋਰ ਨਹੀਂ ਆ। ਠੀਕ ਹੈ, ਲੋਕਾਂ ਦੀ ਅਰਦਾਸ, ਲੋਕਾਂ ਦੇ ਇਮਾਨ ਦਾ ਹਿੱਸਾ ਜ਼ਰੂਰ ਹੈ, ਬਾਬਾ ਗੁਰੂ ਨਾਨਕ ਤੇ ਦੂਸਰੀ ਮਜ਼ਹਬੀ ਮੁਕਾਮਾਤ ਉੱਥੇ ਆ, ਲੇਕਿਨ ਇਹਦੇ ਬਾਅਦ ਜਦੋਂ ਪੰਜਾਬ ਦੇ ਲੋਕਾਂ ਨੂੰ ਇੱਕ ਈਜ਼ੀ ਰਸਤਾ ਮਿਲੇਗਾ ਜੀ ਔਰ ਨਾਲ ਫਿਰ ਸੀ ਪੈਕ ਵੀ ਉੱਥੋਂ ਤੁਰਦਾ ਪਿਆ ਹੈ, ਤੇ ਮੈਂ ਸਮਝਦਾ ਕਿ ਜਿਹੜੀ ਮੰਡੀਆਂ ਇੱਕ ਪੰਜਾਬੀ ਬਿਜ਼ਨਸਮੈਨ ਵਾਸਤੇ ਖੁੱਲ੍ਹਾਂਗੀਆਂ ਔਰ ਉਹਦੇ ਅੰਦਰ ਬਹੁਤ ਆਸਾਨੀ ਪੈਦਾ ਹੋਏਗੀ, ਤੇ ਉਹਨੇ ਫਿਰ ਮੁੜ ਕੇ ਨਹੀਂ ਵੇਖਣਾ, ਹੁਣ ਉਹ ਦਿੱਲੀ ਦੀ ਤਰਫ ਵੇਖਦਾ ਹੈ। ਤੇ ਇਸ ਕਰਕੇ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਦੀ ਜਿਹੜੀ ਸਰਕਾਰ ਹੈ ਕਾਂਗਰਸ ਦੀ, ਇਹ ਤੇ ਦਿੱਲੀ ਦੇ ਅੰਦਰ ਜਿਹੜਾ ਬੀਜੇਪੀ ਬੈਠਾ ਹੋਇਆ ਹੈ, ਆਰਐਸਐਸ,
ਮਾਈਂਡਡ, ਇਹ ਦੋਵੇਂ ਨਹੀਂ ਚਾਹੁੰਦੇ ਕਿ ਕਰਤਾਰਪੁਰ ਦਾ ਮਸਲਾ ਹੱਲ ਹੋਏ। ਹੁਣ ਜਿੰਨੀ ਵੀ ਇਹ ਜਿਹੜੀ ਆਖਰੀ ਮੀਟਿੰਗਸ ਹੋਈਆਂ ਇਹਦੇ ਅੰਦਰ ਪਾਕਿਸਤਾਨ ਨੇ ਸਾਰੀ ਗੱਲਾਂ ਮੰਨ ਲਈਆਂ, ਔਰ ਇੱਕ ਵਾਰੀ ਕਿਉਂਕਿ ਪਾਕਿਸਤਾਨ ਇਹ ਚਾਹੁੰਦਾ ਹੈ ਕਿ ਇੱਕ ਵਾਰੀ ਇਹ ਕੋਰੀਡੋਰ ਖੁੱਲੇ। ਪੰਜਾਬ ਦੇ ਲੋਕ ਵੀ ਚਾਹੁੰਦੇ, ਚੜ੍ਹਦੇ ਪੰਜਾਬ ਦੇ, ਕਿ ਉਹ ਜਿਹੜਾ 3 ਮੀਲ ਦੂਰ ਤੋਂ ਉਹ ਦੂਰਬੀਨ ਦੇ ਨਾਲ ਜੋ ਦਰਸ਼ਨ ਕਰਦੇ ਆ, ਜੋ ਨਜ਼ਾਰੇ ਦੇਖਦੇ ਆ, ਉਹ 3 ਮੀਲ ਪੈਦਲ ਚੱਲ ਕੇ ਦੇਖੀਏ ਜੀ। ਕਰਤਾਰਪੁਰ ਔਰ ਹੁਣ ਜਿਹੜਾ ਯਾਨੀ ਡੋਨਲਡ ਟਰੰਪ ਦਾ ਬਿਆਨ ਹੈ ਮੋਦੀ ਦੇ ਹਵਾਲੇ ਤੋਂ, ਹੁਣ ਮੈਂ ਸਮਝਦਾ ਕਿ ਹੋਰ ਇਹ ਮੈਨੂੰ ਡਰ ਹੈ ਕਿ ਰੋੜੇ ਨਾ ਅਟਕਾਨ, ਹੋਰ ਕੋਈ ਹੁਣ ਇਹਨਾਂ ਨੇ ਮੰਗਾਂ ਦਾ ਹੋਰ ਜ਼ਿਆਦਾ ਇਜ਼ਾਫਾ ਕਰਦੇ ਜਾ ਰਹੀਆਂ। ਉਹਨਾਂ ਨੇ ਕਹਿਣਾ ਨਹੀਂ ਜੀ ਕੇਸਰੀ ਰੰਗ ਦਾ ਪਾ ਕੇ ਕੋਈ ਦਸਤਾਰ ਉੱਥੇ ਨਹੀਂ ਜਾਏਗਾ, ਰੰਗ ਵੀ ਸਾਡੀ ਮਰਜ਼ੀ ਦੇ ਹੋਣਗੇ, ਤੇ ਇਹ तमाम ਡਰਾਮੇਬਾਜ਼ੀ ਵੀ ਹੋਣਗੀ। ਲੇਕਿਨ ਕਰਤਾਰਪੁਰ ਜਿਹੜਾ ਹੈ ਉਹਦਾ ਖੁੱਲਣਾ ਨਾਗੁਜ਼ੀਰ ਹੈ, ਉਹ ਖੁੱਲੇਗਾ। ਔਰ ਇੰਡੀਆ ਦੀ ਜਿਹੜੀ ਸਰਕਾਰ ਹੈ ਉਹ ਜੋ ਕੁਝ ਉਹਨਾਂ ਨੇ ਇਲੈਕਸ਼ਨ ਦੇ ਅੰਦਰ ਮੋਦੀ ਨੇ ਕਮਾਇਆ ਸੀ, ਔਰ ਉਹ ਸਾਰਾ ਟਰੰਪ ਨੇ ਜਿਹੜਾ ਹੈ ਉਹ ਇਹਨੇ ਗਵਾ ਛੜਿਆ, ਕਿਉਂਕਿ ਮੋਦੀ ਇਹ ਜਿਹੜਾ ਇਲੈਕਸ਼ਨ ਆ ਇਹ ਸਾਰਾ ਬਾਲਾਕੋਟ ਤੇ ਪੁਲਵਾਮਾ ਤੇ ਕਸ਼ਮੀਰ ਤੇ ਦਹਿਸ਼ਤਗਰਦੀ ਦੇ ਨਾਂ ਤੇ ਉਹਨੇ RSS ਦਾ ਜਿਹੜਾ ਲਿਟਰੇਚਰ ਹਿੰਦਵਤਾ ਦੇ ਨਾਂ ਤੇ ਵੇਚਿਆ ਸੀ, ਉਸ ਤੇ ਉਹਨਾਂ ਨੂੰ ਵੋਟਾਂ ਮਿਲੀਆਂ ਸੀ। ਲੇਕਿਨ ਅਗਰ ਜੋ ਕੁਝ ਡੋਨਲਡ ਟਰੰਪ ਨੇ ਕਿਹਾ ਹੈ ਔਰ ਜਿਸ ਕਿਸਮ ਦੀ ਆਰਬਿਟ੍ਰੇਸ਼ਨ ਤੇ ਇਹ ਮੀਡੀਏਸ਼ਨ ਅਗਰ ਮੋਦੀ ਮੰਗ ਰਿਹਾ ਹੈ ਔਰ ਸਟੇਟ ਡਿਪਾਰਟਮੈਂਟ ਨੇ ਵੀ ਉਹੀ ਗੱਲ ਕੀਤੀ ਹੈ, ਤੇ ਮੈਂ ਸਮਝਦਾ ਕਿ ਮੋਦੀ ਹੁਣ ਆਉਣ ਵਾਲਾ ਜਿਹੜਾ ਵਕਤ ਹੈ ਉਹ ਕਰਤਾਰਪੁਰ ਵਾਸਤੇ ਇੰਡੀਆ ਦੀ ਤਰਫੋਂ ਥੋੜਾ ਸਖਤ ਹੋ ਸਕਦਾ ਹੈ ਜੀ। ਸੋ ਮੈਂ ਤੁਹਾਡਾ ਦੋਵਾਂ ਦਾ ਬਹੁਤ ਧੰਨਵਾਦ ਕਰਦਾ, ਤੁਸੀਂ ਅੱਜ ਇਸ ਸਾਰੇ ਟੌਪਿਕ ਦੇ ਉੱਤੇ ਆਪਣੇ ਵਿਚਾਰ ਰੱਖਿਆ, ਤੇ ਉਮੀਦ ਕਰਦਾ ਜਿਹੜੇ ਦਰਸ਼ਕ ਸਾਡੇ ਨਾਲ ਅੱਜ ਜੁੜੇ ਹੋਏ ਉਹਨਾਂ ਨੂੰ ਜ਼ਰੂਰ ਅੱਜ ਦੀ ਇਹ ਸਾਰੀ ਗੱਲਬਾਤ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫੇਰ ਤੁਹਾਡੇ ਨਾਲ ਕੱਲ ਨੂੰ ਮੁਲਾਕਾਤ ਹੋਵੇਗੀ। ਤੁਹਾਡਾ ਦੋਵਾਂ ਜਣਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।